ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਹੜੀ ਡਿਵੈਲਪਮੈਂਟ ਕੈਨੇਡਾ ਦੇ ਹਵਾਲੇ ਨਾਲ ਸਾਡੇ ਸਾਹਮਣੇ ਆਈ ਹੈ, ਜਿਵੇਂ ਹੁਣ ਕੈਨੇਡਾ ਤੇ ਭਾਰਤ ਦੀਆਂ ਜਿਹੜੀਆਂ ਡਿਪਲੋਮੈਟਿਕ ਟਾਈਜ਼ ਨੇ ਉਹਦੇ ਵਿੱਚ ਇੱਕ ਕਸ਼ਮਕਸ਼ ਚੱਲਦੀ ਨਜ਼ਰ ਆ ਰਹੀ ਹੈ। ਕਦੇ ਡਿਪਲੋਮੈਟ ਵਾਪਸ ਸੱਦੇ ਗਏ ਪਹਿਲਾਂ, ਫਿਰ ਹੁਣ ਅੰਬੈਸੀਆਂ ਦੇ ਵਿੱਚੋਂ ਬੰਦਿਆਂ ਨੂੰ ਹਟਾਉਣ ਦੀ ਗੱਲ ਸਾਹਮਣੇ ਆਉਂਦੀ ਹੈ। ਹੁਣ ਭਾਰਤ ਨੇ ਜਿਹੜਾ ਵੀਜ਼ਾਜ਼ ਹੈਗੇ ਆ ਉਹਨਾਂ ਦੇ ਉੱਤੇ, ਉਹਨਾਂ ਦੀ ਸਸਪੈਂਸ਼ਨ ਦੇ ਉੱਤੇ ਵੀ ਜਿਹੜਾ ਆ ਪਾਰਟ ਆਪਣਾ ਉਹ ਕੀਤਾ ਆ। ਅਤੇ ਨਾਲ ਹੀ ਨਾਲ ਮਤਲਬ ਜਿਵੇਂ ਇੰਡੀਆ ਨੇ ਇਹ ਸਾਰੀ ਸਿਚੁਏਸ਼ਨ ਨੂੰ ਰਿਐਕਟ ਕੀਤਾ, ਇਹ ਇੱਕ ਦੇਖਣ ਵਾਲੀ ਗੱਲ ਹੈ ਕਿ ਉਹਨਾਂ ਨੇ ਹਮੇਸ਼ਾ ਇਸ ਗੱਲ ਨੂੰ ਟਾਰਗੇਟ ਕੀਤਾ ਕਿ ਜੋ ਕੈਨੇਡਾ ਦੇ ਵਿੱਚ ਐਕਟੀਵਿਟੀਜ਼ ਹੋ ਰਹੀਆਂ ਨੇ ਖਾਲਿਸਤਾਨ ਦੀਆਂ, ਉਹਨਾਂ 'ਤੇ ਕੈਨੇਡਾ ਦੀ ਸਰਕਾਰ ਜਿਹੜੀ ਹੈ ਉਹ ਰੋਕ ਲਾਵੇ। ਪਰ ਕਦੇ ਵੀ ਉਹਨਾਂ ਨੇ ਕੋਈ ਉਹਨੂੰ ਇੱਕ ਪ੍ਰੋਪੇਗੈਂਡਾ ਜ਼ਰੂਰ ਬਣਾਇਆ ਜਾਂਦਾ ਕਿ ਇਹ ਟੈਰਰਿਸਟ ਹੈਗੇ ਆ, ਇਹਨਾਂ ਨੇ ਆਹ ਕੀਤਾ ਉਹ ਕੀਤਾ, ਪਰ ਉਹਦੀ ਕੋਈ ਵੀ ਕ੍ਰੈਡੀਬਲ ਇਨਫੋਰਮੇਸ਼ਨ ਜਾਂ ਕੋਈ ਸਬੂਤ ਦੇ ਤੌਰ ਦੇ ਉੱਤੇ ਕੈਨੇਡਾ ਨੂੰ ਨਹੀਂ ਪੇਸ਼ ਕੀਤਾ ਜਾਂਦਾ। ਜਿਹੜਾ ਕਿ ਇੱਕ ਫ਼ਰਕ ਹੈਗਾ ਭਾਰਤ ਦੇ ਸਿਸਟਮ ਦੇ ਵਿੱਚ ਅਤੇ ਕੈਨੇਡਾ ਦੇ ਸਿਸਟਮ ਦੇ ਵਿੱਚ, ਕਿ ਕੈਨੇਡਾ ਕਦੇ ਵੀ ਫਰੀਡਮ ਆਫ ਐਕਸਪ੍ਰੈਸ਼ਨ, ਫਰੀਡਮ ਆਫ ਸਪੀਚ ਅਤੇ ਤੁਹਾਡੀ ਜਿਹੜੀ ਸਾਵਰਨਿਟੀ ਦੀ ਆਜ਼ਾਦੀ ਨਾਲ ਗੱਲ ਕਰਨ ਦੀ ਤੁਹਾਡੀ ਆਵਾਜ਼ ਹੈਗੀ ਹੈ ਉਹਨੂੰ ਨਹੀਂ ਦੱਬਿਆ ਜਾ ਸਕਦਾ ਕੈਨੇਡਾ ਅਮਰੀਕਾ ਦੇ ਵਿੱਚ। ਅਤੇ ਭਾਰਤ ਵੱਲੋਂ ਹਮੇਸ਼ਾ ਇਹ ਐਕਸਪੈਕਟੇਸ਼ਨ ਕੀਤੀ ਜਾਂਦੀ ਹੈ ਕਿ ਬਸ ਸਾਡੇ ਕਹਿਣ ਦੇ ਉੱਤੇ ਇਹ ਜਿਹੜੀ ਗੱਲ ਹੈਗੀ ਹੈ, ਬਿਕਾਜ਼ ਇਹ ਐਂਟੀ ਇੰਡੀਆ ਗੱਲ ਕਰਦੇ ਆ ਅਤੇ ਇਹਨਾਂ ਨੂੰ ਤੁਸੀਂ ਦੱਬ ਲਓ, ਇਹਨਾਂ ਨੂੰ ਤੁਸੀਂ ਸੁਪਰੈਸ ਕਰੋ। ਸੋ ਇਹ ਜਿਹੜੀ ਕਸ਼ਮਕਸ਼ ਹੈਗੀ ਹੈ, ਹੁਣ ਇਹਦੇ ਥੱਲੇ ਅੱਜ ਸਿਚੁਏਸ਼ਨ ਇਹ ਬਣ ਗਈ ਹੈ ਕਿ ਭਾਰਤ ਦੇ ਜਿਹੜੇ ਇੰਟਰਫੀਰੈਂਸ ਦੇ ਜਿਹੜੇ ਕਦਮ ਹੈਗੇ ਆ ਉਹ ਇਸ ਹੱਦ ਤੱਕ ਪਹੁੰਚੇ ਕਿ ਟਾਰਗੇਟਡ ਕਿਲਿੰਗ ਦਾ ਜਿਹੜਾ ਆਰੋਪ ਜਾਂ ਐਲੀਗੇਸ਼ਨ ਜਿਹੜਾ ਆ ਉਹ ਭਾਰਤ ਦੇ ਉੱਤੇ ਸਿੱਧਾ ਇਸ ਵਕਤ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਵੱਡੇ ਮੁਲਕਾਂ ਦੇ ਦਰਮਿਆਨ ਜਾਂ ਇੰਟਰਨੈਸ਼ਨਲ ਜਿਹੜੀਆਂ ਪਬਲੀਕੇਸ਼ਨਸ ਹੈਗੀਆਂ ਨੇ ਉਹਦੇ ਵਿੱਚ ਲੱਗ ਰਿਹਾ। ਸੋ ਸਿੱਖਾਂ ਦੇ ਲਈ ਇਹ ਜਿਹੜੇ ਖਾਸ ਤੌਰ 'ਤੇ ਜਿਹੜੀਆਂ ਖਾਲਿਸਤਾਨੀ ਧਿਰਾਂ ਹੈਗੀਆਂ ਨੇ ਉਹਨਾਂ ਦੇ ਲਈ ਇਹ ਸਿਚੁਏਸ਼ਨ ਕਿਸ ਕਿਸਮ ਦੀ ਬਣਦੀ ਹੈ ਅਤੇ ਅਸੀਂ ਇਹਦੇ ਵਿੱਚ ਕੀ ਹੋਰ ਕਦਮ ਪੁੱਟ ਸਕਦੇ ਹਾਂ, ਇਹ ਸਾਡੇ ਲਈ ਇੱਕ ਵੱਡਾ ਸਵਾਲ ਹੈ। ਸੋ ਅੱਜ ਇਸੇ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਖਾਸ ਤੌਰ 'ਤੇ ਜਿਵੇਂ ਇੰਡੀਆ ਇਹ ਸਾਰੇ ਪਾਰਟ ਨੂੰ ਰਿਐਕਟ ਕਰ ਰਿਹਾ ਹੈ, ਕੈਨੇਡਾ ਕੀ ਕਹਿ ਰਿਹਾ ਆ, ਉਹਨਾਂ ਨੇ ਐਗਜ਼ੈਕਟਲੀ ਬਾਕੀ ਮੁਲਕਾਂ ਦੇ ਨਾਲ ਜਦੋਂ ਅਸੀਂ ਫਾਈਵ ਆਈਜ਼ ਨੇਸ਼ਨਸ ਦੀ ਗੱਲ ਕਰਦੇ ਹਾਂ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਕੀ ਇੱਕ ਮਾਹੌਲ ਸਿਰਜਿਆ ਗਿਆ ਮੀਡੀਆ ਦੇ ਵਿੱਚ ਅਤੇ ਭਾਰਤ ਵੱਲੋਂ ਕਿਸ ਹਿਸਾਬ ਨਾਲ ਰਿਸਪੌਂਡ ਕੀਤਾ ਜਾ ਰਿਹਾ ਹੈ। ਸੋ ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਸਰਦਾਰ ਪ੍ਰਭਜੋਤ ਸਿੰਘ ਜੁੜੇ ਆ, ਐਡਮਿੰਟਨ ਕੈਨੇਡਾ ਦੇ ਵਿੱਚੋਂ। ਆਪ ਖਾਲਿਸਤਾਨੀ ਧਿਰਾਂ ਦੇ ਨਾਲ ਵੀ ਵਾਹ ਵਾਸਤਾ ਰੱਖਦੇ ਆ ਅਤੇ ਨਾਲ ਹੀ ਨਾਲ ਇਹ ਸਾਰੀ ਡਿਵੈਲਪਮੈਂਟ ਦੇ ਨਾਲ ਬੜੇ ਨੇੜਿਓਂ ਜੁੜੇ ਹੋਏ ਆ। ਪੰਥ ਪੰਜਾਬ ਪ੍ਰੋਜੈਕਟ ਦੇ ਥੱਲੇ ਅਤੇ ਖਾਲਿਸਤਾਨ ਸੈਂਟਰ ਦੇ ਥੱਲੇ ਆਪ ਆਪਣੀਆਂ ਜਿਹੜੀਆਂ ਐਕਟੀਵਿਟੀਜ਼ ਨੇ ਸਿੱਖ ਐਕਟਿਵਿਜ਼ਮ ਨੂੰ ਜਾਰੀ ਰੱਖ ਰਹੇ ਆ। ਸੋ ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸ਼ੁਰੂਆਤ ਕਰੀਏ। ਜਿਵੇਂ ਕੈਨੇਡਾ ਨੇ ਜਦੋਂ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਖਲੋ ਕੇ ਇਹ ਗੱਲ ਕਹੀ ਕਿ ਸਿੱਖ ਐਕਟਿਵਿਸਟ ਸਰਦਾਰ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਅਸੈਸੀਨੇਸ਼ਨ ਹੈ ਉਹਦੇ ਪਿੱਛੇ ਭਾਰਤ ਦਾ ਹੱਥ ਹੈ। ਇਹ ਪਹਿਲੀ ਵਾਰ ਹੋਇਆ ਕਿ ਇਸ ਲੈਵਲ ਦੀ ਗੱਲ ਜਿਹੜੀ ਹੈ ਕਿਸੇ ਪਾਰਲੀਮੈਂਟ ਦੇ ਵਿੱਚ ਕਿਸੇ ਵੀ ਮੁਲਕ ਨੇ ਭਾਰਤ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਹੋਵੇ। ਸੋ ਇਹਦੀ ਬੈਕਗਰਾਊਂਡ ਵੀ ਮੈਂ ਜਾਣਨਾ ਚਾਹੂੰਗਾ ਥੋੜ੍ਹਾ ਜਿਹਾ ਤੁਹਾਡੇ ਕੋਲੋਂ ਕਿ ਗੱਲ ਇੱਥੇ ਤੱਕ ਪਹੁੰਚੀ ਕਿਵੇਂ ਹੈ, ਕਿਉਂਕਿ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਆ ਅਤੇ ਨਾਲ ਹੀ ਨਾਲ ਜਿਹੜੀ ਕੈਨੇਡੀਅਨ ਐਡਮਿਨਿਸਟ੍ਰੇਸ਼ਨ ਹੈ ਉਹਦੇ ਨਾਲ ਜਿਹੜੀ ਸਿੱਖ ਆਰਗੇਨਾਈਜੇਸ਼ਨਸ ਦੀ ਵਾਰਤਾਲਾਪ ਹੁੰਦੀ ਹੈ ਉਹਦਾ ਵੀ ਤੁਸੀਂ ਹਿੱਸਾ ਹੋ। ਸੋ ਇੱਕ ਤਾਂ ਥੋੜ੍ਹਾ ਜਿਹਾ ਸਾਨੂੰ ਇਹਦੀ ਬੈਕਗਰਾਊਂਡ ਵੀ ਦੱਸੋ ਅਤੇ ਨਾਲ ਹੀ ਨਾਲ ਜਿਵੇਂ ਭਾਰਤ ਨੇ ਰਿਐਕਟ ਕੀਤਾ ਇਸ ਸਾਰੀ ਸਿਚੁਏਸ਼ਨ ਨੂੰ, ਜੋ ਐਕਸਪੈਕਟੇਸ਼ਨ ਹੈ ਭਾਰਤ ਦੀ, ਹੁਣ ਉਹਨਾਂ ਵੱਲੋਂ ਸਿੱਧੀ ਗੱਲ ਇਹ ਕਹੀ ਜਾ ਰਹੀ ਹੈ ਕਿ ਜੀ ਇਹ ਕ੍ਰੈਡੀਬਲ ਐਲੀਗੇਸ਼ਨਸ ਕਹਿ ਕੇ ਸਾਡੇ 'ਤੇ ਇਹ ਗੱਲ ਮੜੀ ਜਾ ਰਹੀ ਹੈ, ਪਰ ਕੋਈ ਵੀ ਜਿਹੜਾ ਕ੍ਰੈਡੀਬਲ ਪ੍ਰੂਫ ਹੈ ਉਹ ਕੈਨੇਡਾ ਵੱਲੋਂ ਨਹੀਂ ਪੇਸ਼ ਕੀਤਾ ਗਿਆ। ਹਾਂਜੀ, ਸੋ ਆਈ ਥਿੰਕ ਜੇ ਬੈਕਗਰਾਊਂਡ ਦੀ ਗੱਲ ਆਪਾਂ ਕਰਦੇ ਹਾਂ, ਆਈ ਥਿੰਕ ਇਹਦੀ ਪਿੱਠ ਭੂਮੀ ਜਿਹੜੀ ਬਣਦੀ ਆ, ਸਾਰੇ ਜਿੰਨੇ ਵੀ ਦੁਨੀਆ ਭਰ ਦੇ ਸਿੱਖ ਆ ਇਹਨੂੰ ਚੰਗੀ ਤਰ੍ਹਾਂ ਜਾਣਦੇ ਆ ਕਿਉਂਕਿ ਇਹ ਸਾਡੀ ਜ਼ਿੰਦਗੀ ਦੀ ਇੱਕ ਹਕੀਕਤ ਰਹੀ ਆ। ਮੈਂ ਆਪਦੀ ਉਦਾਹਰਨ ਜਿਵੇਂ ਦੇਵਾਂ ਵੀ ਜਦੋਂ ਮੈਂ ਇੱਧਰਲੇ ਪਾਸੇ ਮੇਰਾ ਸਿੱਖੀ ਵੱਲ ਸੰਘਰਸ਼ ਵੱਲ ਧਿਆਨ ਆਇਆ ਸੀਗਾ, ਮੈਂ 13-14 ਸਾਲਾਂ ਦਾ ਸੀਗਾ।
ਉਦੋਂ ਤੋਂ ਲੈ ਕੇ ਹੁਣ ਤੱਕ ਤਕਰੀਬਨ 20 ਸਾਲ ਹੋ ਚੱਲੇ ਆ, ਤੇ ਪੈਰ ਤੇ ਪਰਿਵਾਰ ਵੱਲੋਂ, ਆਪਣੇ ਕਮਿਊਨਿਟੀ ਮੈਂਬਰਾਂ ਵੱਲੋਂ, ਦੋਸਤਾਂ ਮਿੱਤਰਾਂ ਵੱਲੋਂ ਵਾਰ-ਵਾਰ ਇਹ ਗੱਲ ਜਾਂ ਚੇਤਾਵਨੀ ਦਿੱਤੀ ਜਾਂਦੀ ਰਹੀ ਆ ਵੀ ਤੂੰ ਇੱਦਾਂ ਦੀਆਂ ਗੱਲਾਂ ਨਾ ਕਰ, ਵੀ ਤੇਰਾ ਆਹ ਹਸ਼ਰ ਹੋ ਸਕਦਾ, ਆਹ ਨਤੀਜੇ ਭੁਗਤਣੇ ਪੈ ਸਕਦੇ ਆ, ਪਰਿਵਾਰ ਨੂੰ ਏਦਾਂ ਤੰਗੀ ਹੋ ਸਕਦੀ ਆ, ਵੀਜ਼ਾ ਦਾ ਚੱਕਰ ਚੱਲ ਸਕਦਾ ਜੀ। So it's important for us to understand the background is understanding ਵੀ ਇਹ ਜਿਹੜੀ intimidation, ਜਿਹੜੀ surveillance ਤੇ harassment ਸਿੱਖਾਂ ਦੀ ਕੈਨੇਡਾ ਦੇ ਵਿੱਚ ਵੀ ਹੁੰਦੀ ਆ, ਇਹ ਕਈ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ, ਲਗਾਤਾਰ ਚੱਲਦੀ ਹੈ, ਬੇਰੁਕ ਚੱਲਦੀ ਰਹੀ ਹੈ ਜੀ। ਕਹਿ ਸਕਦੇ ਹਾਂ at the earliest at least ਵੀ 1980s ਦੇ ਦੌਰ ਦੇ ਵਿੱਚ ਸ਼ੁਰੂ ਹੋ ਗਿਆ ਸੀਗਾ, ਤੇ ਇਹ ਸਾਰੀਆਂ ਗੱਲਾਂ ਸਾਨੂੰ ਸਪਸ਼ਟ ਸਬੂਤ ਵੀ ਮਿਲਦੇ ਆ ਵੀ ਜਿੰਨੇ ਵੀ ਰਾਅ ਦੇ ਏਜੰਟ ਇੱਥੇ ਕੈਨੇਡਾ ਦੇ ਵਿੱਚ ਆਪਣਾ ਦੌਰਾ ਕਰਕੇ ਉਹ ਵਾਪਸ ਵੀ ਗਏ ਆ, ਉਹਨਾਂ ਨੇ ਬਕਾਇਦਾ ਕਿਤਾਬਾਂ ਵੀ ਲਿਖੀਆਂ ਵੀ ਕੈਨੇਡਾ ਦੇ ਵਿੱਚ ਆਪਾਂ ਕਿਹੋ ਜਿਹੀ ਗਤੀਵਿਧੀ ਕੀਤੀ ਹੈ। ਸੋ ਇਹ ਜਿਹੜੀਆਂ ਵੀ ਗੱਲਾਂ ਹੈਗੀਆਂ ਕੈਨੇਡੀਅਨ ਸਰਕਾਰ ਵੱਲੋਂ ਵੀ ਕੋਈ ਇਹ ਲੋਕੀ ਕੋਈ ਗੱਲ ਨਹੀਂ ਸੀ। ਆਪਾਂ ਜੇ ਗਲੋਬਲ ਮੇਲ ਦੇ ਆਰਕਾਈਵ ਨੂੰ ਵੀ ਜੇ ਆਪਾਂ ਫਰੋਲਦੇ ਹਾਂ ਤਾਂ 86-87 ਦੀਆਂ ਕਈ ਉਦਾਹਰਨਾਂ ਮਿਲ ਜਾਂਦੀਆਂ ਵੀ ਕੁਝ ਡਿਪਲੋਮੈਟ, ਜਿਵੇਂ ਹੁਣ ਡਿਪਲੋਮੈਟ ਭੇਜੇ ਆ ਜਿਹੜੇ ਬੰਦੇ ਇੰਟੈਲੀਜੈਂਸ ਲਈ ਕੰਮ ਕਰਦੇ ਸੀ, ਉਹਨਾਂ ਨੂੰ ਵੀ ਇੰਡੀਆ ਨੂੰ ਕੈਨੇਡਾ ਤੋਂ ਐਕਸਪੈਲ ਕਰਕੇ ਇੰਡੀਆ ਭੇਜਿਆ ਗਿਆ ਜੀ। ਪਰ ਨਾਲ ਇਹ ਗੱਲ ਉਦੋਂ ਵੀ ਚੱਲਦੀ ਸੀਗੀ ਵੀ ਜਿਹੜੇ ਬੰਦੇ ਫੋਰਨ ਅਫੇਅਰਸ, ਮੈਨੂੰ ਲੱਗਦਾ ਸ਼ਾਇਦ ਐਕਸਟਰਨਲ ਅਫੇਅਰਸ ਦੇ ਨਾਂ ਹੇਠੋਂ ਮਿਨਿਸਟਰੀ ਚੱਲਦੀ ਸੀ ਉਦੋਂ ਵੀ ਉਹਦੇ ਵਿੱਚ ਐਨੋਨਿਮਿਟੀ ਦੇ ਥੱਲੇ ਵੀ ਗੁਪਤ ਆਪਣਾ ਨਾਂ ਰੱਖ ਕੇ ਉਹ ਇਹ ਗੱਲ ਕਰਦੇ ਸੀਗੇ ਵੀ ਇੰਡੀਆ ਦੇ ਨਾਲ ਜਿਹੜੇ ਸਾਡੇ ਸਬੰਧ ਹੈਗੇ ਆ, ਆਪਾਂ ਉਹਦੇ ਵਿੱਚ ਕੋਈ ਵਿਗਾੜ ਨਹੀਂ ਪਾ ਸਕਦੇ, ਸੋ ਆਪਾਂ ਇਹਦੇ ਕਰਕੇ ਆਪਾਂ ਇਸ ਮਸਲੇ ਬਾਰੇ ਚੁੱਪ ਜੀ। ਪਰ ਇਹ ਗੱਲ ਸਾਨੂੰ ਸਪਸ਼ਟ ਹੋਣੀ ਚਾਹੀਦੀ ਆ ਵੀ ਜਿਹੜਾ ਖੁਲਾਸਾ ਸੋਮਵਾਰ ਨੂੰ ਹੋਇਆ ਸੀਗਾ ਪਾਰਲੀਮੈਂਟ ਦੇ ਵਿੱਚ, it's not something new, it's not something shocking and surprising, ਇਹ ਸਿੱਖਾਂ ਵਾਸਤੇ ਇੱਕ ਹਕੀਕਤ ਰਹੀ ਜੀ। ਤੇ ਜਿਹੜੀ ਹੁਣ ਦਿਨ ਦਹਾੜੇ ਆਪਣੇ ਸਿੱਖ ਆਗੂਆਂ ਦਾ ਕਤਲ ਹੋ ਰਿਹਾ ਕੈਨੇਡਾ ਦੀ ਸੜਕਾਂ ਦੇ ਉੱਤੇ, ਇਹ ਕਹਿ ਸਕਦੇ ਆ ਵੀ ਇਹ ਇੰਡੀਅਨ ਇੰਟਰਫੇਰੈਂਸ ਦਾ ਪਹਿਲਾ ਕਦਮ ਨਹੀਂ ਹੈਗਾ। This has only happened ਕਿਉਂਕਿ ਪਿਛਲੇ 4 ਦਹਾਕਿਆਂ ਤੋਂ ਕੈਨੇਡਾ ਦੀ ਕੋਈ ਵੀ ਏਜੰਸੀ ਜਾਂ ਉਹਨਾਂ ਦੀ ਸਰਕਾਰ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਜੀ। ਸੋ ਇਹ ਗੱਲ ਸਾਨੂੰ ਬਿਲਕੁਲ ਸਮਝਣੀ ਚਾਹੀਦੀ ਆ the fact that the Canadian government knew that this threat was very real। ਪਿਛਲੇ ਸਾਲ ਦੇ ਵਿੱਚ ਜਿਹੜੀ ਕੈਨੇਡਾ ਦੀ ਇਨਸੈਟ ਟੀਮ ਹੁੰਦੀ ਆ, Integrated National Security Enforcement Team, ਸੋ ਇੱਕ ਮਲਟੀ ਏਜੰਸੀ ਟੀਮ ਹੁੰਦੀ ਹੈ ਜਿਹਦੇ ਵਿੱਚ RCMP, CSIS, Communication Security Establishment ਤੇ ਹੋਰ ਬਹੁਤ ਸਾਰੀਆਂ ਏਜੰਸੀਆਂ ਹੁੰਦੀਆਂ ਉਹਦੇ ਵਿੱਚ। ਤਾਂ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਦਾਇਰਾ ਵੀ ਹੈ, ਇਟਸ ਨੈਸ਼ਨਲ ਸਿਕਿਉਰਿਟੀ ਇਸ਼ੂਜ਼। ਸੋ ਉਹਨਾਂ ਨੇ ਬਕਾਇਦਾ ਆਪਣੇ ਵੈਨਕੂਵਰ ਦੇ ਵਿੱਚ ਜਿਹੜੇ ਆਪਣੇ 5 ਨੌਜਵਾਨ ਹੈਗੇ ਆ ਪੰਥਕ ਧਿਰਾਂ ਦੇ ਨਾਲ ਜੁੜੇ ਹੋਏ, ਉਹਨਾਂ ਦੇ ਘਰਾਂ ਤੱਕ ਉਹਨਾਂ ਨੇ ਪਹੁੰਚ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਤੇ ਇਮੀਨੈਂਟ ਥ੍ਰੈਟ ਆਫ ਹਾਰਮ ਹੈਗਾ, ਵੀ ਤੁਹਾਡੇ ਤੇ ਧਮਕੀ ਆ ਰਹੀ ਹੈ, ਵੀ ਸਾਨੂੰ ਲੱਗਦਾ ਵੀ ਇਹ ਜਿਹੜਾ ਖਤਰਾ ਹੈਗਾ ਵੀ ਤੁਹਾਡੀ ਜਾਨ ਵੀ ਜਾ ਸਕਦੀ ਆ, ਇਹਦੇ ਬਾਰੇ ਤੁਹਾਨੂੰ ਦੱਸਣਾ ਸਾਡੀ ਜ਼ਿੰਮੇਵਾਰੀ ਆ, ਬਟ ਦੈਟਸ ਇਟ। ਸੋ ਇੱਕ ਗੱਲ ਸਾਨੂੰ ਇਹ, ਜਦੋਂ ਕਈ ਵਾਰ ਆਪਣੇ ਲੋਕ ਬਹੁਤ ਉਲਾਰ ਕੇ ਹੁਣ ਟਰੂਡੋ ਜਾਂ ਸਰਕਾਰ ਦੇ ਪੱਖ ਦੇ ਵਿੱਚ ਜਸ਼ਨ ਮਨਾ ਰਹੇ ਆ, we have to understand ਵੀ ਇਹ ਜਿਹੜੀ ਰਿਐਲਿਟੀ ਵੀ ਹੈਗੀ ਆ ਵੀ ਕੈਨੇਡੀਅਨ ਸਰਕਾਰ ਇੱਥੋਂ ਦੀ ਸਥਾਪਤੀ ਦੀ ਬਿਲਕੁਲ ਜ਼ਿੰਮੇਵਾਰੀ ਵੀ ਬਣਦੀ ਆ ਤੇ ਇਹਨਾਂ ਦੀ ਨਾਕਾਮੀ ਵੀ ਰਹੀ ਆ ਵੀ ਪਿਛਲੇ 4 ਦਹਾਕੇ ਤੋਂ ਇਹਨਾਂ ਨੇ ਕੁਝ ਰੋਕਿਆ ਨਹੀਂ, ਤੇ ਪਿਛਲੇ ਸਾਲ ਤੋਂ ਐਟਲੀਸਟ ਇਹਨਾਂ ਨੂੰ ਇਹ ਖਤਰੇ ਬਾਰੇ ਖਦਸ਼ੇ ਸੀਗੇ ਵੀ ਇਦਾਂ ਕਿਸੇ ਤੇ ਹਮਲਾ ਹੋ ਸਕਦਾ, ਤੇ ਇਹਨਾਂ ਨੇ ਬਿਲਕੁਲ ਕੁਝ ਕੀਤਾ ਨਹੀਂ ਹੈਗਾ। ਸੋ ਆਈ ਥਿੰਕ ਪਿੱਠਭੂਮੀ ਵਜੋਂ ਸਾਨੂੰ ਇਸ ਗੱਲ ਨੂੰ ਕੇਂਦਰਿਤ ਰੱਖਣੀ ਚਾਹੀਦੀ ਆ, ਜਿਹੜੀ ਸਾਡੀ ਇਸ ਮੌਕੇ ਤੇ ਜਿਹੜੀ ਸਾਡੀ ਪਹੁੰਚ ਤੇ ਜਿਹੜਾ ਸਾਡਾ ਰਿਸਪੌਂਸ ਬਿਲਕੁਲ ਬੈਲੈਂਸਡ ਤਰੀਕੇ ਦੇ ਨਾਲ ਇੱਕ ਵੱਖਰੀ ਧਿਰ ਹੋ ਕੇ ਸਾਨੂੰ ਕਰਨੀ ਚਾਹੀਦੀ ਆ, ਨਾ ਕਿ ਕਿਸੇ ਦੀ ਖੁਸ਼ਾਮਦੀ ਕਰਨੀ ਜਾਂ ਲੋੜ ਤੋਂ ਵੱਧ ਜਸ਼ਨ ਮਨਾਉਣਾ ਹੈਗਾ। ਸਾਨੂੰ ਬਿਲਕੁਲ ਠੰਡੇ ਦਿਮਾਗ ਦੇ ਨਾਲ ਸਾਰੀ ਗੱਲਬਾਤ ਨੂੰ ਅਪਰੋਚ ਕਰਨ ਦੀ ਲੋੜ ਹੈਗੀ। ਸੋ ਇਹ ਗੱਲ ਹੋ ਗਈ ਆਪਣੇ ਬੈਕਗ੍ਰਾਉਂਡ ਜੀ। ਤੇ ਹੁਣ ਗੱਲ ਨਾਲ ਜਦੋਂ ਅਸੀਂ ਭਾਰਤ ਦੇ ਰਿਸਪੌਂਸ ਦੀ ਗੱਲ ਕਰਦੇ ਹਾਂ, ਓਬਵੀਅਸਲੀ ਉਹਨਾਂ ਨੇ ਡਿਨਾਈ ਕੀਤਾ ਹੈ, ਤੇ ਡਿਨਾਈ ਕਰਨ ਤੋਂ ਬਾਅਦ ਹੁਣ ਕੈਨੇਡਾ ਦੇ ਉੱਤੇ ਜਿਹੜਾ ਪਲਟਵਾਰ ਸੁੱਟਿਆ ਜਾ ਰਿਹਾ ਹੈ, ਉਹ ਇਹ ਕਿਹਾ ਜਾ ਰਿਹਾ ਹੈ ਕਿ ਜੀ ਇਹ ਐਲੀਗੇਸ਼ਨਸ ਨੇ, ਇਹਦਾ ਕੋਈ ਵੀ ਪ੍ਰੂਫ ਜਿਹੜਾ ਆ ਉਹ ਨਹੀਂ ਪ੍ਰੋਵਾਈਡ ਕੀਤਾ ਗਿਆ ਕੈਨੇਡਾ ਦੀ ਸਰਕਾਰ ਵੱਲੋਂ। ਸੋ ਆਈ ਥਿੰਕ ਇਹ ਜਿਹੜੀ ਗੱਲ, 3 ਗੱਲਾਂ ਹੈਗੀ, 3 ਸ਼ਬਦ ਇਹਦੇ ਵਿੱਚ ਜੁੜੇ ਹੋਏ ਵੀ, ਇੱਕ ਐਲੀਗੇਸ਼ਨ, ਦੂਜਾ ਐਵੀਡੈਂਸ, ਤੀਜਾ ਇੰਟੈਲੀਜੈਂਸ ਜੀ। ਜਿਹੜੇ ਇੰਡੀਅਨ ਮੀਡੀਆ ਹੈਗਾ ਉਹਨਾਂ ਵਾਸਤੇ ਇਹ ਕੋਈ ਮਾਇਨੇ ਨਹੀਂ ਰੱਖਦੀ ਵੀ ਇਹਨਾਂ ਗੱਲਾਂ ਦੇ ਜਾਂ ਇਹਨਾਂ ਸ਼ਬਦਾਂ ਦੇ ਅਰਥ ਕੀ ਆ, ਇਹਨਾਂ ਦੇ ਮਾਇਨੇ ਕੀ ਆ, ਤੇ ਇਹਨਾਂ ਨੂੰ ਨਸ਼ਰ ਕਰਨ ਦੇ ਜਿਹੜੇ ਪ੍ਰਕਿਰਿਆ ਹੁੰਦੀ ਆ ਉਹਦੇ ਬਾਰੇ ਬਿਲਕੁਲ ਬੇਪਰਵਾਹ ਹੈਗੇ ਆ, ਬਿਕਾਜ਼ ਫॉर them it's not relevant
of what either of these things mean or what words were actually used by the Prime Minister. ਜੀ ਇੱਕ ਮੈਨੂੰ ਲੱਗਦਾ ਸਾਨੂੰ ਲਗਭਗ ਸਾਰਿਆਂ ਨੂੰ ਸਮਝ ਹੈਗੀ ਆ ਵੀ ਜਿਹੜਾ ਜਦੋਂ ਆਪਾਂ ਇੰਡੀਅਨ ਸਟੇਟ ਦੀ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਜਾਂ ਕਾਊਂਟਰ ਇੰਸਰਜੈਂਸੀ ਦੀ ਵੀ ਗੱਲ ਕਰਦੇ ਹਾਂ ਵੀ ਜਿਹੜੇ ਹੁਣ 90ਵਿਆਂ ਦੇ ਵਿੱਚ ਜਿਹੜੀ ਸਾਡੀ ਨਸਲਕੁਸ਼ੀ ਹੋਈ ਆ ਕਾਊਂਟਰ ਇੰਸਰਜੈਂਸੀ ਦੇ ਨਾਂ ਹੇਠ ਜੀ ਉਹਦੇ ਵਿੱਚ ਰਾਜਸੀ ਸਥਾਪਤੀ ਅਦਾਲਤਾਂ ਕਚਹਿਰੀਆਂ ਪੁਲਿਸ ਤੇ ਫੌਜ ਉਹਦੇ ਬਾਅਦ ਉਹ ਤਾਂ ਹੈ ਹੀ ਸੀ ਪਰ ਇੱਕ ਨਾਲ ਜਿਹੜੇ ਇਸ ਸਾਰੇ ਤੰਤਰ ਦੇ ਵਿੱਚ ਢਾਂਚੇ ਦੇ ਵਿੱਚ ਮੀਡੀਆ ਦਾ ਵੀ ਇੱਕ ਖਾਸ ਰੋਲ ਰਿਹਾ। ਜਿਹੜੀ ਵੀ ਗੱਲ ਸਰਕਾਰ ਨੇ ਕਰਨੀ ਸੀ ਜਿਹੜਾ ਵੀ ਸਿੱਖਾਂ ਦੇ ਖਿਲਾਫ ਹਿੰਸਾ ਭੜਕਾਉਣਾ ਜਾਂ ਸਿੱਧਾ ਉਹਨਾਂ ਨੇ ਵਾਰ ਕਰਨੇ ਆ ਉਹ ਸਭ ਤੋਂ ਪਹਿਲਾਂ ਜਿਹੜੀ ਜ਼ਮੀਨ ਤਿਆਰ ਕਰਨ ਵਾਲੀ ਗੱਲ ਹੁੰਦੀ ਉਹ ਮੀਡੀਆ ਦੀ ਜ਼ਿੰਮੇਵਾਰੀ ਹੁੰਦੀ। ਸੋ ਜੀ ਆਪਾਂ ਭਾਜੀ ਦੀ ਭਾਈ ਹਰਦੀਪ ਸਿੰਘ ਦੀ ਉਦਾਹਰਨ ਵੀ ਲੈਂਦੇ ਹਾਂ। ਪਿਛਲੇ 5-7 ਸਾਲਾਂ ਤੋਂ ਲਗਾਤਾਰ ਇਹਨਾਂ ਨੂੰ ਡੀਮੋਨਾਈਜ਼ ਕਰਨ ਦੀਆਂ ਕੋਸ਼ਿਸ਼ਾਂ ਮੀਡੀਆ ਵੱਲੋਂ ਕੀਤੀਆਂ ਜਾ ਰਹੀਆਂ ਜੀ ਵੀ ਭਾਜੀ ਮਿਸ਼ਨ BC ਦੇ ਵਿੱਚ ਹਥਿਆਰਬੰਦ ਟ੍ਰੇਨਿੰਗ ਟੈਰਰਿਸਟ ਟ੍ਰੇਨਿੰਗ ਕੈਂਪ ਚਲਾਉਂਦੇ ਆ ਵੀ ਫਲਾਨਾ ਧਮਕਾ ਵੀ ਇਲਜ਼ਾਮ ਬਹੁਤ ਉਹਨਾਂ ਨੇ ਲਾਏ। ਉਹਦੇ ਵਿੱਚ ਜਿਹੜਾ ਮਿਸ਼ਨ BC ਦਾ ਜਿਹੜਾ ਮੇਅਰ ਵੀ ਹੈਗਾ ਉਹਨੇ ਸ਼ਰੇਆਮ ਔਨ ਦ ਰੈਕੋਰਡ ਆ ਕੇ ਇਸ ਗੱਲ ਨੂੰ ਬਿਲਕੁਲ ਨਕਾਰਿਆ ਵੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ। ਜਿਹੜੀ RCP ਨੇ ਵੀ ਇਹਦੇ ਵੀ ਤਫਤੀਸ਼ ਕੀਤੀ ਆ ਤੇ ਓਬਵੀਅਸਲੀ ਕੋਈ ਬਣਦੀ ਕਾਰਵਾਈ ਉਹਨਾਂ ਨੇ ਕਰਨੀ ਨਹੀਂ ਸੀਗੀ ਕਿਉਂਕਿ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਸੀ। ਸੋ ਅੰਡਰਸਟੈਂਡਿੰਗ ਦ ਰੋਲ ਆਫ ਦ ਮੀਡੀਆ ਹੁਣ ਜਿਹੜਾ ਉਹਨਾਂ ਦਾ ਪ੍ਰਤੀਕਰਮ ਵੀ ਆ ਰਿਹਾ ਉਹ ਵੀ ਇਸੇ ਤਰ੍ਹਾਂ ਦਾ ਹੀ ਹੈ। ਉਹਨਾਂ ਨੂੰ ਨਾ ਤੱਥਾਂ ਬਾਰੇ ਕੁਝ ਫਿਕਰ ਹੈਗਾ ਨਾ ਕੋਈ ਇਮਾਨਦਾਰੀ ਹੈਗੀ ਆ। ਉਹਨਾਂ ਨੇ ਜੋ ਇੰਡੀਅਨ ਨੈਸ਼ਨਲਿਜ਼ਮ ਦੀ ਜਿਹੜੀ ਲਾਈਨ ਹੈਗੀ ਆ ਉਹਦੇ ਥੱਲੇ ਜਿਹੜੀ ਉਹਨਾਂ ਦੀ ਬਣਦੀ ਜ਼ਿੰਮੇਵਾਰੀ ਹੈਗੀ ਉਹਨੂੰ ਨਿਭਾਉਣ ਦੀ ਉਹਨਾਂ ਨੇ ਕੋਸ਼ਿਸ਼ ਕਰਨੀ। Another quick example ਜੇ ਆਪਾਂ ਪਿਛਲੇ ਮਹੀਨੇ ਦੀ ਹੀ ਗੱਲ ਕਰਦੇ ਹਾਂ ਵੀ ਸਾਨੂੰ ਪਤਾ ਵੀ ਇਹ ਜਿਹੜੀ ਇੰਟੈਲੀਜੈਂਸ ਐਟ ਲੀਸਟ ਇੱਕ ਮਹੀਨੇ ਤੋਂ ਕੈਨੇਡੀਅਨ ਸਰਕਾਰ ਨੂੰ ਪਤਾ ਸੀ। ਸੋ ਜਿਹੜੇ ਆਪਣੇ ਟ੍ਰੇਡ ਟਾਕਸ ਨੈਗੋਸ਼ੀਏਸ਼ਨਸ ਵੀ ਚੱਲਦੀਆਂ ਸੀਗੀਆਂ ਕਿ ਪਿਛਲੇ ਲਗਭਗ 12 ਸਾਲਾਂ ਤੋਂ 1 ਸਤੰਬਰ ਨੂੰ ਕੈਨੇਡਾ ਵੱਲੋਂ ਉਹ ਰੋਕੀਆਂ ਗਈਆਂ ਤੇ ਇਹ ਗੱਲ ਇੰਡੀਆ ਦਾ ਜਿਹੜਾ ਹਾਈ ਕਮਿਸ਼ਨਰ ਕੈਨੇਡਾ ਦੇ ਵਿੱਚ ਸੰਜੇ ਵਰਮਾ ਵੀ ਹੈਗਾ ਉਹਨੇ ਔਨ ਦ ਰੈਕੋਰਡ ਨਿਊਜ਼ ਆਰਟੀਕਲ ਦੇ ਵਿੱਚ ਮੀਡੀਆ ਦੇ ਵਿੱਚ ਉਹਨੇ ਆਪ ਮੰਨਿਆ ਵੀ ਕੈਨੇਡਾ ਨੇ ਪੌਜ਼ ਕੀਤੀਆਂ ਪਰ ਉਹਦੇ ਆਲੇ ਦੁਆਲੇ ਕੋਈ ਹੋਰ ਵੇਰਵੇ ਜਾਂ ਕੋਈ ਕਾਰਨ ਬਿਲਕੁਲ ਉਹਨੇ ਦੱਸਿਆ ਜਦੋਂ ਟਰੂਡੋ ਦਿੱਲੀ ਜਾ ਕੇ G20 ਦੀ ਸਮਿਟ ਹੁੰਦੀ ਆ ਤੇ ਟਰੂਡੋ ਦਾ ਕਹਿਣ ਮੁਤਾਬਿਕ ਉਹਨੇ ਇਹ ਗੱਲ ਮੋਦੀ ਨਾਲ ਵੀ ਕੀਤੀ ਸੀ। ਉਦੋਂ ਬਾਅਦ ਜਿਹੜੀ ਉਹ ਮੁਲਾਕਾਤ ਹੋਈ ਆ ਉਦੋਂ ਬਾਅਦ ਜਿਹੜੀ ਮੀਡੀਆ ਦਾ ਵੀ ਜਿਹੜੀ ਸੁਰ ਸੀਗੀ ਉਹ ਬਿਲਕੁਲ ਬਦਲ ਗਈ। ਫਿਰ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਇੰਡੀਆ ਨੇ ਟ੍ਰੇਡ ਟਾਕਸ ਨੂੰ ਰੋਕਿਆ ਕਿਉਂਕਿ ਕੈਨੇਡਾ ਖਾਲਿਸਤਾਨੀਆਂ ਨੂੰ ਨੱਥ ਪਾਉਣ ਵਾਸਤੇ ਕੁਝ ਕਰ ਨਹੀਂ ਰਹੀ। ਸੋ ਇਹ ਜਿਹੜੀ ਐਲੀਗੇਸ਼ਨ ਐਵੀਡੈਂਸ ਇੰਟੈਲੀਜੈਂਸ ਵਾਲੀ ਗੱਲ ਹੈਗੀ ਉਹ ਇਸੇ ਤਰ੍ਹਾਂ ਦੀ ਹੈਗੀ ਆ that there ਇਸ ਗੱਲ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਆ ਵੀ ਟਰੂਡੋ ਨੇ ਇਹ ਗੱਲ ਆਪਦੇ ਕੋਲੋਂ ਬਣਵਾਈ ਹੈਗੀ ਆ and he's just using it for his domestic political purposes। ਜਿਹੜੇ ਪੱਤਰਕਾਰ ਨੇ ਗਲੋਬਲ ਮੇਲ ਦੇ ਵਿੱਚ ਇੱਕ ਖਬਰ ਬ੍ਰੇਕ ਕੀਤੀ ਸੀਗੀ ਸਵੇਰੇ ਕਰਨ ਥਾਪਰ ਦੇ ਨਾਲ ਇੰਡੀਆ ਦੇ ਵਿੱਚ ਉਹਨੇ ਇੱਕ ਇੰਟਰਵਿਊ ਦਿੱਤੀ ਆ ਤੇ ਕਰਨ ਥਾਪਰ ਇੰਡੀਆ ਦੇ ਵਿੱਚ ਮੰਨਿਆ ਜਾਂਦਾ ਵੀ ਉੱਗਾ ਸੂਝਵਾਨ ਸਿਆਣਾ ਪੱਤਰਕਾਰ ਆ। ਉਸ ਇੰਟਰਵਿਊ ਦੇ ਵਿੱਚ ਲਗਭਗ 15-20 ਮਿੰਟ ਉਹਨੇ ਇਸੇ ਗੱਲ ਤੇ ਲਾਏ ਆ ਤੇ ਉਹਦੀ ਗਲਤੀ ਫੜਨ ਦੀ ਕੋਸ਼ਿਸ਼ ਕੀਤੀ ਆ ਵੀ ਇਹ ਐਲੀਗੇਸ਼ਨ ਸੀ ਐਵੀਡੈਂਸ ਸੀ ਜਾਂ ਐਲੀਗੇਸ਼ਨ ਸੀ ਇੰਟੈਲੀਜੈਂਸ ਸੀ। ਜਿਹੜੇ ਪੱਤਰਕਾਰ ਉਹ ਬਿਲਕੁਲ ਨਿਰਪੱਖ ਆ ਉਹ ਨਾ ਉਹਦੇ ਵਿੱਚ ਸਰਕਾਰ ਦੇ ਵਿੱਚ ਉਹਦੀ ਕੋਈ ਭੂਮਿਕਾ ਹੈਗੀ ਨਾ ਉਹਦਾ ਕੋਈ ਅਹੁਦਾ ਆ ਨਾ ਉਹਦੇ ਵਿੱਚ he has no allegiance towards the government ਤੇ pretty much ਉਹ ਵੀ frustrate ਵੀ ਹੋਇਆ ਹੱਸਿਆ ਵੀ ਆ ਕਰਨ ਥਾਪਰ ਤੇ these are semantics and you're trying to use these words to deflect from the actual thing ਤੇ ਠੋਸ ਸ਼ਬਦਾਂ ਦੇ ਵਿੱਚ ਕਿਹਾ ਵੀ ਇਹ ਜਿਹੜੀ ਗੱਲ ਹੈਗੀ ਆ ਵੀ ਕੈਨੇਡੀਅਨ ਸਰਕਾਰ ਨੇ ਐਡਾ ਵੱਡਾ ਸਟੈਪ ਚੱਕਿਆ there is very credible intelligence that is behind it। ਬਾਕੀ ਜਿਹੜੇ ਕੈਨੇਡਾ ਦੇ ਨੈਸ਼ਨਲ ਸਿਕਿਉਰਿਟੀ ਦੇ ਜਿਹੜੇ ਐਕਸਪਰਟ ਹੈਗੇ ਮੰਨੇ ਜਾਂਦੇ ਲੀਓ ਵੈਸਟ ਤੋਂ ਲੈ ਕੇ ਸਟੈਫਨੀ ਕਾਰਵਿਨ ਜੈਸ ਡੇਵਿਸ ਥਾਮਸ ਜੂਨੋ ਜਿੰਨੇ ਵੀ ਨਾਮਵਰ ਪਾਲਿਸੀ ਐਕਸਪਰਟ ਮੰਨੇ ਜਾਂਦੇ ਇਸ ਖੇਤਰ ਦੇ ਵਿੱਚ ਸਾਰਿਆਂ ਦੀ ਇੱਕੋ ਹੀ ਰਾਏ ਹੈਗੀ ਆ ਵੀ ਜੇ ਸਰਕਾਰ ਨੇ ਆਹ ਸਟੈਪ ਚੁੱਕਿਆ ਤਾਂ ਇਹਦਾ ਮਤਲਬ ਇਹ ਆ ਵੀ ਬਹੁਤ ਠੋਸ ਆਧਾਰ ਤੇ ਉਹਨਾਂ ਨੇ ਇਹ ਸਟੈਪ ਚੁੱਕਿਆ that they have credible evidence to substantiate these allegations। ਹੁਣ ਜਿਹੜੀ evidence ਤੇ intelligence ਦੀ ਗੱਲ ਹੈਗੀ ਹੈ it's a legal technicality। ਜਿਹੜੀ evidence ਹੁੰਦੀ ਆ ਉਹ ਕੋਰਟ ਦੇ ਵਿੱਚ ਨਸ਼ਰ ਕੀਤੀ ਜਾਂਦੀ ਆ ਜਦੋਂ ਕਿਸੇ ਦੇ ਖਿਲਾਫ ਮੁਕੱਦਮਾ ਚੱਲਦਾ। ਜਿਹੜੀ ਇੰਟੈਲੀਜੈਂਸ ਹੈਗੀ ਉਹ ਏਜੰਸੀਆਂ ਵੱਲੋਂ ਇਕੱਠੀ ਕੀਤੀ ਹੋਈ ਜਾਣਕਾਰੀ ਆ ਜਿਹਦੇ ਰਾਹੀਂ ਉਹ ਸਰਕਾਰ ਨੂੰ ਸਲਾਹ ਦਿੰਦੇ ਆ ਇਨਫੋਰਮ ਕਰਦੇ ਵੀ ਆਹ ਕੁਛ ਤੁਹਾਡੇ ਆਲੇ ਦੁਆਲੇ ਚੱਲਦਾ। ਸੋ ਇਹ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਨਹੀਂ ਆਉਂਦੀ। ਸੋ ਇਹ ਜਿਹੜੀ ਜਾਣਕਾਰੀ ਹੁੰਦੀ ਆ ਆਮ ਹਾਲਾਤਾਂ ਦੇ ਵਿੱਚ ਨਸ਼ਰ ਨਹੀਂ ਕੀਤੀ ਜਾਂਦੀ। ਪਰ ਜਿਹੜੇ
credible intelligence ਹੁੰਦਾ ਇਹਦਾ ਮਤਲਬ ਇਹੀ ਆ ਵੀ that it's been verified by multiple agencies and it's likely coming from multiple sources, ਜਿਹਦੇ ਆਧਾਰ ਤੇ Canada has taken a step that's unprecedented, ਜਿਹੜਾ ਸਾਰੇ ਇਤਿਹਾਸ ਵਿੱਚ ਕਦੇ ਹੋਇਆ ਨਹੀਂ, ਵੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਇਹ ਗੱਲ ਠੋਕ ਕੇ ਸਪਸ਼ਟ ਸ਼ਬਦਾਂ ਦੇ ਵਿੱਚ ਆਖਿਆ ਵੀ ਸਾਡੇ ਕੋਲ credible intelligence ਹੈਗੀ ਆ ਵੀ ਇੰਡੀਆ ਦੇ ਕਰਿੰਦਿਆਂ ਦਾ ਹੱਥ, ਭਾਈ ਹਰਦੀਪ ਸਿੰਘ ਦੀ ਸ਼ਹਾਦਤ, ਉਹਨਾਂ ਦੇ ਕਤਲ ਦੇ ਵਿੱਚ ਉਹਨਾਂ ਦਾ ਹੱਥ ਹੈਗਾ। ਜੀ ਬਿਲਕੁਲ। ਨਹੀਂ, ਜਿਹੜੀ ਗੱਲ ਤੁਸੀਂ ਹੁਣ ਅਗਲੀ ਗੱਲ ਦੇ ਉੱਤੇ ਚੱਲੀਏ, ਜਿਹੜੀ ਗੱਲ ਤੁਸੀਂ ਅਦਾਲਤ ਦੇ ਵਿੱਚ ਐਵੀਡੈਂਸ ਪੇਸ਼ ਕਰਨ ਦੀ ਕੀਤੀ ਹੈ, ਹੁਣ ਓਬਵੀਅਸਲੀ ਇਹ ਗੱਲ ਬੜੀ ਇੰਪੋਰਟੈਂਟ ਆ। ਦੇਖਣ ਵਾਲਾ ਨੁਕਤਾ ਇਹ ਕਿ ਹੁਣ ਜਿਹੜੀ ਇਨਵੈਸਟੀਗੇਸ਼ਨ ਕੈਨੇਡਾ ਨੇ ਆਰੰਭੀ ਹੈ, ਇੰਟੈਲੀਜੈਂਸ ਏਜੰਸੀਜ਼ ਹੋਣ ਜਾਂ ਜਿਹੜੀਆਂ ਇਨਵੈਸਟੀਗੇਟਿਵ ਅਫੀਸ਼ੀਅਲਸ ਨੇ, ਉਹਨਾਂ ਨੇ ਸਾਰਿਆਂ ਦੀ ਟੀਮ ਨੇ, ਇਹ ਇਨਵੈਸਟੀਗੇਸ਼ਨ ਕਦੋਂ ਤੱਕ ਚੱਲਦੀ ਹੈ ਅਤੇ ਇਹਦੇ ਵਿੱਚੋਂ ਕੀ ਜਿਹੜੇ ਤੱਥ ਨੇ, ਫੈਕਟਸ ਨੇ, ਉਹ ਨਿਕਲ ਕੇ ਸਾਹਮਣੇ ਆਉਂਦੇ ਆ ਜਾਂ ਫਿਰ ਕਿਵੇਂ ਉਹ ਤੇ ਕਦੋਂ ਉਹ ਪੇਸ਼ ਕੀਤੇ ਜਾਂਦੇ ਆ। ਸੋ ਇਹਦੀ ਜਿਹੜੀ ਟਾਈਮ ਲਾਈਨ ਹੈ ਇੰਪੋਰਟੈਂਟ ਆ। ਹਜੇ 2-2.5 ਸਾਲ ਪਏ ਆ ਜਸਟਿਨ ਟਰੂਡੋ ਦੀ ਗਵਰਨਮੈਂਟ ਨੂੰ ਦੁਬਾਰਾ ਇਲੈਕਸ਼ਨਸ ਦੇ ਵਿੱਚ ਟਾਈਮ ਹੈਗਾ। ਸੋ ਵਿਦਿਨ ਦਿਸ ਟਾਈਮ ਪੀਰੀਅਡ ਤੁਸੀਂ ਐਜ਼ ਐਨ ਆਰਗੇਨਾਈਜੇਸ਼ਨ ਦਾ ਜਿਹੜਾ ਸਮੂਹ ਹੈ, ਬ੍ਰਿਟਿਸ਼ ਗੁਰਦੁਆਰਾ ਸਿੱਖ ਜਿਹੜੀ ਆਪਣੀ ਆਰਗੇਨਾਈਜੇਸ਼ਨ ਹੈਗੀ ਹੈ, ਉਹਨਾਂ ਦੇ ਸਮੂਹ ਰਾਹੀਂ ਜਾਂ ਜਥੇਬੰਦਕ ਢਾਂਚਿਆਂ ਦੇ ਰਾਹੀਂ ਕੀ ਇਸ ਵਕਤ ਉੱਦਮ ਹੋ ਰਹੇ ਆ ਤਾਂ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਫੈਕਟਸ ਦੇ ਆਧਾਰ ਦੇ ਉੱਤੇ ਸਾਹਮਣੇ ਆ ਸਕਣ? So I think this is where ਵੀ ਕੁਝ ਉਲਝਣਾ ਹੈਗੀਆਂ, where we also ਵੀ ਜਿਵੇਂ ਮੈਂ ਪਹਿਲਾਂ ਗੱਲ ਆਖੀ ਸੀ ਵੀ ਜਿਹੜੀ ਸਾਡੀ ਪਹੁੰਚ ਤੇ ਜਿਹੜਾ ਸਾਡਾ ਰਿਐਕਸ਼ਨ ਆ ਬਿਲਕੁਲ ਬੈਲੈਂਸਡ ਰਹਿਣਾ ਚਾਹੀਦਾ ਜੀ। We should get super excited and overly optimistic ਵੀ ਇਹਦਾ ਇੱਕ ਵੀ anybody will be held accountable ਜੀ, ਤੇ ਨਾ ਬਹੁਤ ਹੀ ਉਮੀਦ ਰੱਖਣੀ ਚਾਹੀਦੀ ਆ ਵੀ ਇਹ ਐਵੀਡੈਂਸ ਨਸ਼ਰ ਕੀਤਾ ਜਾਵੇ ਜੀ। We shouldn't be super optimistic, ਆਪਾਂ ਕੰਮ ਬਿਲਕੁਲ ਸਾਨੂੰ ਜਾਰੀ ਰੱਖਣ ਦੀ ਲੋੜ ਹੈਗੀ ਆ, but we shouldn't tie our reaction or response to the ਇਮਾਨਦਾਰੀ of the government। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਇਸ ਮਸਲੇ ਬਾਰੇ ਇਹਨਾਂ ਨੂੰ ਪਿਛਲੇ 40 ਸਾਲਾਂ ਤੋਂ ਇਹਨਾਂ ਨੂੰ ਪਤਾ ਸੀ, ਇਹਨਾਂ ਨੇ ਕੁਛ ਨਹੀਂ ਕੀਤਾ। ਸੋ ਸਾਨੂੰ ਇਸ ਬਾਰੇ ਵੀ ਗੰਭੀਰਤਾ ਦੇ ਨਾਲ ਸਾਨੂੰ ਸੋਚਣ ਦੀ ਲੋੜ ਹੈਗੀ ਆ ਵੀ ਇਸ ਵੇਲੇ ਉਹਨਾਂ ਨੇ ਨਸ਼ਰ ਕਰਨ ਦਾ ਫੈਸਲਾ ਕਿਵੇਂ ਤੇ ਕਿਉਂ ਲਿਆ ਤੇ ਉਹਦਾ ਸਾਡੇ ਤੇ ਕਿਹੋ ਜਿਹਾ ਪ੍ਰਭਾਵ ਪਿਆ। ਜਿਹੜੇ ਆਮ ਹਾਲਾਤਾਂ ਦੇ ਵਿੱਚ ਜਿਹੜੀ ਐਵੀਡੈਂਸ ਜਾਂ ਕਚਹਿਰੀਆਂ ਦੇ ਵਿੱਚ ਆਉਣ ਦੀ ਗੱਲ ਹੈਗੀ ਉਹ ਤਾਂ ਹੀ ਆ ਸਕਦੀ ਆ ਜਾਂ ਜੇ ਕਿਸੇ ਨੂੰ ਪੁਲਿਸ ਵੱਲੋਂ ਕਿਸੇ ਦੀ ਗ੍ਰਿਫਤਾਰੀ ਪਾਈ ਜਾਂਦੀ ਆ ਤੇ ਉਹਦੇ ਤੇ ਕਤਲ ਦਾ ਜਿਹੜਾ ਮੁਕੱਦਮਾ ਚਲਾਇਆ ਜਾਂਦਾ ਜੀ। ਤੇ ਉਹ ਜੇ ਆਪਾਂ ਐਕਸਪਰਟਸ ਨੂੰ ਵੀ ਪੁੱਛਦੇ ਹਾਂ, ਮਾਹਰਾਂ ਨਾਲ ਵੀ ਗੱਲ ਕਰਦੇ ਹਾਂ, ਉੱਦਾਂ ਵੀ ਜੇ ਆਪਾਂ ਕਿਆਸ ਰਾਹੀਂ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਦੀ ਸੰਭਾਵਨਾ ਬਹੁਤ ਥੋੜੀ ਹੈ ਵੀ especially after 3 months to find the perpetrators who actually pulled the trigger or who were responsible through the criminal prosecution route, ਇਹਦੇ ਚਾਂਸ ਬਹੁਤ ਘੱਟ ਹੈਗੇ ਆ। ਜਿਹੜਾ ਦੂਜਾ ਇਹਦਾ ਰਾਹ ਹੈਗਾ ਵੀ ਇੰਟੈਲੀਜੈਂਸ ਦੀ ਜਿਹੜੀ ਗੱਲ ਹੈਗੀ ਉਹਨੂੰ ਨਸ਼ਰ ਕਰਨ ਦੀ, again we're facing a very very uphill battle ਕਿਉਂਕਿ ਕੋਈ ਵੀ ਖੁਫੀਆ ਏਜੰਸੀ ਸਾਰੀ ਦੁਨੀਆ ਭਰ ਦੀ ਹੋਵੇ ਉਹ ਇਹੋ ਜਿਹੀ ਜਾਣਕਾਰੀ ਜਨਤਕ ਬਹੁਤ ਘੱਟ, ਬਹੁਤ ਹੀ ਖਾਸ ਐਕਸੈਪਸ਼ਨਲ ਹਾਲਾਤਾਂ ਦੇ ਵਿੱਚ ਕਰਦੀ ਹੈ ਜੀ। So we have to keep in mind that the realistic possibility of them actually releasing any evidence is not that high। ਦੂਜਾ ਹੁਣ ਆਲੇ ਦੁਆਲੇ ਆਪਾਂ ਸਾਰੇ ਖਬਰਾਂ ਦੇਖਦੇ ਹਾਂ ਵੀ ਇਹਨਾਂ ਨੇ ਆਪਦੇ ਮਫਾਦ ਵੀ ਦੇਖਣੇ। ਜੇ ਟਰੂਡੋ ਨੇ ਇਹ ਖੁਲਾਸਾ ਕੀਤਾ ਆ ਹੁਣ ਆਪਦੀ ਕੋਈ ਇਮਾਨਦਾਰੀ ਕਰਕੇ ਹੀ ਨਹੀਂ ਕੀਤਾ, ਇਹਨਾਂ ਨੇ ਕੈਨੇਡਾ ਨੇ ਜਿਹੜੀ ਸਥਾਪਤੀ ਹੈਗੀ ਇਹਨਾਂ ਨੇ ਇਹਦੇ ਵਿੱਚ ਆਪਦਾ ਵੀ ਕੁਛ ਉਹਨਾਂ ਨੇ ਮਫਾਦ ਦੇਖੇ ਜਾਂ ਮਜਬੂਰੀ ਸਮਝੀ ਹੋਣੀ ਆ। ਪਰ ਯੂ ਕੈਨ ਸੀ ਜਿਹੜੇ ਰਾਹ ਦੇ ਨਾਲ ਜਾਂ ਜਿਹੜਾ ਰੁੱਖ ਅਖਤਿਆਰ ਕਰ ਰਹੀ ਆ ਵੀ ਇਹਨੂੰ ਪਿਛਲੇ ਦਿਨ ਹੀ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਵੀ ਆਪਾਂ ਇੰਡੀਆ ਨੂੰ ਪ੍ਰੋਵੋਕ ਨਹੀਂ ਕਰਨਾ ਚਾਹੁੰਦੇ, ਕੋਆਪਰੇਟ ਕਰਨਾ ਚਾਹੁੰਦੇ। ਜਿਹੜੇ ਬਾਕੀ Five Eyes ਦੇ ਅਲਾਇੰਸ ਮੈਂਬਰ ਹੈਗੇ ਆ, they're very serious, they're putting enough pressure, just enough to make sure that this gets taken seriously। ਪਰ ਇਹ ਵੀ ਆਪਣਾ ਹੈਗੀ ਆ ਵੀ ਇੰਡੀਆ ਦੀ ਵੈਸਟਰਨ ਕੰਟਰੀਜ਼ ਦੀ ਨੂੰ ਅਹਿਮੀਅਤ ਜਾਂ ਲੋੜ ਕਰਕੇ ਵੀ ਇਹ ਗੱਲ ਨੂੰ ਠੰਡੇ ਵਾਸਤੇ ਪਾਈ ਜਾ ਸਕਦੀ। ਸੋ ਜੇ ਜਿਹੜੇ ਉਦਮ ਸਾਡੇ ਵੱਲੋਂ ਹੋ ਰਿਹਾ, ਓਨਟਾਰੀਓ ਗੁਰਦੁਆਰਾ ਕਮੇਟੀ, BC ਗੁਰਦੁਆਰਾ ਕਾਉਂਸਲ ਵੱਲੋਂ ਜਿਹੜਾ ਬਿਆਨ ਵੀ ਗਿਆ ਤੇ ਬਕਾਇਦਾ ਸਾਰੇ ਪਾਰਟੀਆਂ ਦੇ ਲੀਡਰਾਂ ਨੂੰ ਵੀ ਗਿਆ ਹੈਗਾ ਵੀ ਜਿਹੜੀ ਸਿੱਖਾਂ ਵੱਲੋਂ ਮੰਗ ਰੱਖੀ ਗਈ ਆ ਵੀ ਇੱਕ ਇਸ ਮਸਲੇ ਦੇ ਉੱਤੇ ਇੱਕ ਪਬਲਿਕ ਇਨਕੁਆਇਰੀ ਬੈਠਣੀ ਚਾਹੀਦੀ ਆ ਜੀ। ਵੀ ਇੱਕ ਤਾਂ ਵੀ ਜਿਹੜੀ ਇੰਟੈਲੀਜੈਂਸ ਵੀ ਜੋ ਇਨਫੋਰਮੇਸ਼ਨ ਇਹਨਾਂ ਕੋਲ ਹੈਗਾ ਵੀ ਇੰਡੀਅਨ ਏਜੰਸੀਆਂ ਦੀ ਜਿਹੜੀ ਫੋਰਨ ਇੰਟਰਫੇਰੈਂਸ ਹੁੰਦੀ ਹੈ ਉਹਨੂੰ ਸਾਰਾ ਕੁਝ ਜਨਤਕ ਕਰਨ ਦੀ ਲੋੜ ਹੈਗੀ ਆ, ਤੇ ਨਾਲ ਹੀ ਜਿਹੜੇ ਕੈਨੇਡੀਅਨ ਏਜੰਸੀਆਂ ਦੀ ਜਿਹੜੀ ਨਾਕਾਮੀ ਹੈਗੀ ਆ ਉਹਦੀ ਵੀ ਪੜਚੋਲ ਹੋਣੀ ਚਾਹੀਦੀ ਵੀ ਉਹਨਾਂ ਦਾ ਫੇਲੀਅਰ ਕਿਵੇਂ ਤੇ ਕਿੱਥੇ ਤੇ ਕਿਉਂ ਹੋਇਆ ਜੀ।
ਨਹੀਂ ਬਿਲਕੁਲ, ਇਹ ਜਿਹੜੀ ਪਬਲਿਕ ਇਨਕੁਆਇਰੀ ਦੀ ਗੱਲ ਹੈ ਇਹਦੇ 'ਤੇ ਸਟ੍ਰੈਸ ਕੀਤਾ ਵੀ ਜਾ ਰਿਹਾ ਹੈ ਅਤੇ ਉਮੀਦ ਕਰਦੇ ਹਾਂ ਇਹਦੇ ਵਿੱਚੋਂ ਜੇ ਕੁਝ ਕ੍ਰੈਡੀਬਲ ਇਨਫੋਰਮੇਸ਼ਨ ਅਤੇ ਫੈਕਚੁਅਲ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਡੇ ਸਾਹਮਣੇ ਆਵੇ। ਗੱਲ ਅੱਗੇ ਚੱਲੀਏ ਸਾਡੀ ਮੂਵਮੈਂਟ ਦੇ ਹਵਾਲੇ ਨਾਲ। ਜਦੋਂ ਅਸੀਂ ਖਾਲਿਸਤਾਨੀ ਧਿਰਾਂ ਦੀ ਗੱਲ ਕਰਦੇ ਹਾਂ ਜਾਂ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ ਹਾਂ ਅਤੇ ਮਤਲਬ ਉਹ ਸਾਰੀਆਂ ਔਰਗਨਾਈਜੇਸ਼ਨਸ ਜਿਹੜੀਆਂ ਇਸ ਪਿੜ ਦੇ ਵਿੱਚ ਕੰਮ ਕਰ ਰਹੀਆਂ ਨੇ, ਪਿਛਲੇ ਲਗਭਗ ਜਦੋਂ ਤੋਂ ਏਅਰ ਇੰਡੀਆ ਬੋਂਬਿੰਗ ਦਾ ਕਾਂਡ ਹੋਇਆ ਉਦੋਂ ਤੋਂ ਇਹ ਗੱਲ ਸਿੱਧੇ ਅਤੇ ਸਪਸ਼ਟ ਰੂਪ ਦੇ ਵਿੱਚ ਕਹੀ ਜਾ ਰਹੀ ਹੈ ਅਤੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੰਡੀਆ ਦੀ ਇੰਟਰਫੇਰੈਂਸ ਹੁੰਦੀ ਹੈ ਹਰ ਇੱਕ ਲੈਵਲ ਦੇ ਉੱਤੇ, ਗੁਰਦੁਆਰਿਆਂ ਦੇ ਪਲੈਟਫਾਰਮ ਤੋਂ ਲੈ ਕੇ ਜਦੋਂ ਅਸੀਂ ਬਾਹਰਲੇ ਸਿੱਖਾਂ ਦੇ ਅਫੇਅਰਸ ਦੀ ਗੱਲ ਕਰਦੇ ਹਾਂ ਕਿ ਕਿਵੇਂ ਉਹ ਇੰਟੀਮੀਡੇਟ ਕਰਦੇ ਆ ਅਤੇ ਕਿਵੇਂ ਇੰਟਰਫੀਅਰ ਕਰਦੇ ਆ। ਅਤੇ ਹੁਣ ਜਦੋਂ ਇਹ ਗੱਲ ਜੱਗ ਜ਼ਾਹਰ ਹੋ ਰਹੀ ਹੈ, ਇੰਟਰਨੈਸ਼ਨਲ ਮੀਡੀਆ ਵੀ ਇਸ ਗੱਲ ਨੂੰ ਮੰਨ ਰਿਹਾ ਅਤੇ ਜਿਹੜੇ ਮੁਲਕ ਨੇ ਬਾਹਰਲੇ ਵੈਸਟਰਨ ਕੰਟਰੀਜ਼ ਨੇ ਉਹ ਵੀ ਇਸ ਗੱਲ ਨੂੰ ਮੰਨ ਰਹੇ ਆ। ਅਤੇ ਇਸ ਸਾਰੇ ਪਾਰਟ ਦੇ ਨਾਲ ਜਿਹੜੀ ਸਟਰਗਲ ਹੈ, ਸਿੱਖ ਸਟਰਗਲ ਹੈ, ਉਹਦੇ ਉੱਤੇ ਕੀ ਇੰਪੈਕਟ ਪੈਂਦਾ? I think ਜਿਹੜਾ ਮੇਰਾ ਮੰਨਣਾ ਹੈਗਾ ਵੀ ਜਿਹੜਾ ਹੁਣ ਖੁਲਾਸਾ ਹੋਇਆ ਤੇ ਜਿੰਨੀ ਵੀ ਇਹਦੇ ਆਲੇ ਦੁਆਲੇ ਰਿਐਕਸ਼ਨ ਹੋ ਰਿਹਾ, ਸਪੇਸ ਬਣਦੀ ਜਾ ਰਹੀ ਆ, ਸਾਨੂੰ ਲੱਗਦਾ ਤੇ in my lifetime this is probably one of many but one of the most significant turning points. We haven't seen anything like this. ਤੇ UN ਤੱਕ G7 ਕੰਟਰੀਜ਼ ਦੇ ਬੈਕਰੂਮਸ ਦੇ ਵਿੱਚ, ਬਾਇਲੈਟਰਲ ਰਿਲੇਸ਼ਨਸ ਦੇ ਵਿੱਚ, ਦੁਨੀਆ ਭਰ ਦੇ ਮੀਡੀਆ ਅਦਾਰਿਆਂ ਦੇ ਵਿੱਚ ਜਿੰਨੀ ਖੁੱਲ੍ਹ ਕੇ ਤੇ ਜਿੰਨੀ ਕਹਿ ਸਕਦੇ ਆ ਵੀ ਸੀਰੀਅਸਨੈਸ ਦੇ ਨਾਲ ਖਾਲਿਸਤਾਨ ਦੀ, ਸਿੱਖਾਂ ਦੀ, ਪੰਜਾਬ ਦੀ ਗੱਲ ਹੋ ਰਹੀ ਆ, it's unprecedented. ਬਿਲਕੁਲ। ਪਰ ਮੇਰੇ ਵਾਸਤੇ ਇਹ ਗੱਲ ਵੀ ਸਾਨੂੰ ਲਾਈਕ ਆਈ ਸੈਡ ਇਨ ਦ ਬਿਗਿਨਿੰਗ ਵੀ ਜਿਹੜੀ ਸਾਡੀ ਪਹੁੰਚ ਤੇ ਸਾਡਾ ਰਿਸਪੌਂਸ ਬੈਲੈਂਸਡ ਰਹਿਣਾ ਚਾਹੀਦਾ। is we have to understand this is the tip of the iceberg. ਆਉਣ ਵਾਲੇ ਕਈ ਸਾਲਾਂ ਦੇ ਵਿੱਚ ਸਾਨੂੰ ਬਹੁਤ ਕੁਛ ਦੇਖਣ ਨੂੰ, ਹੰਡਾਉਣ ਨੂੰ ਮਿਲਣਾ ਹੈਗਾ। ਖਾਸ ਕਰਕੇ ਹੁਣ ਸਾਡੇ ਜਿਹੜੇ ਇਲਾਕੇ ਦੇ ਵਿੱਚ ਆਪਾਂ ਹੈਗੇ ਆ, ਪੰਜਾਬ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ, ਜਿਹੜੀ ਜੀਓ ਸਟ੍ਰੈਟੇਜਿਕ ਇਹਦੀ ਜਿਹੜੀ ਮਹੱਤਤਾ ਹੈਗੀ ਆ, we have to understand ਵੀ ਸਾਰੀ ਦੁਨੀਆ ਭਰ ਦੀਆਂ ਨਜ਼ਰਾਂ ਸਾਡੇ ਤੇ ਇਸ ਵੇਲੇ ਹੈਗੀਆਂ। The entire world is taking us incredibly seriously ਤੇ ਇਹ ਜਿਹੜੇ ਜੀਓ ਪੋਲਿਟਿਕਸ ਦੀ ਜਿਹੜੀ ਕਸ਼ਮਕਸ਼ ਚੱਲ ਰਹੀ ਹੈ ਸਾਨੂੰ ਧਿਰ ਮੰਨ ਰਹੀ ਹੈ, ਪਰ ਸਾਨੂੰ ਵੀ ਉਨੀ ਹੀ ਗੰਭੀਰਤਾ ਦੇ ਨਾਲ, ਸੰਜੀਦਗੀ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਸਾਨੂੰ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਤੇ ਮਹਿਸੂਸ ਕਰਨ ਦੀ ਲੋੜ ਹੈਗੀ ਆ। ਸੋ ਫॉर ਮੀ ਇਹ ਜਿਹੜਾ ਮੌਕਾ ਹੈਗਾ, ਭਾਵੇਂ ਇਹ ਅਹਿਮ ਆ, but these opportunities and these things happening around us, these external forces and factors and stuff are not the decisive factor. We have to take a step back. ਅੰਗਰੇਜ਼ੀ ਦੇ ਵਿੱਚ ਕਹਾਵਤ ਹੈਗੀ ਆ, don't miss the forest for the trees. ਵੀ ਇੱਕ ਪੂਰਾ ਵਿਸ਼ਾਲ ਜੰਗਲ ਸਾਡੇ ਸਾਹਮਣੇ ਹੈਗਾ, ਵੀ ਆਪਾਂ ਆਪਦੀ ਨਜ਼ਰੀਆ, ਆਪਣੇ ਨਜ਼ਰ ਨੂੰ ਇੱਕ ਦਰਖਤ ਤੱਕ ਸੀਮਤ ਨਾ ਕਰੀਏ। ਸੋ ਅੰਡਰਸਟੈਂਡਿੰਗ ਪਿਛਲੇ 10-15 ਸਾਲਾਂ ਤੋਂ ਵੀ ਜੇ ਆਪਾਂ ਦੇਖਦੇ ਹਾਂ ਜਿਹੜੇ ਸੰਘਰਸ਼ ਲਗਾਤਾਰ ਚੱਲਦੇ ਆ ਰਹੇ ਆਪਣੇ ਸੌਦਾ ਸਾਧ ਦੇ ਖਿਲਾਫ, ਭਾਈ ਰਾਜਵਾੜੇ ਦੀ ਫਾਂਸੀ ਦੇ ਖਿਲਾਫ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਬੇਅਦਬੀਆਂ ਦੇ ਖਿਲਾਫ, ਬਰਗਾੜੀ ਮੋਰਚਾ ਲੱਗਾ, ਕਿਸਾਨ ਮੋਰਚਾ ਲੱਗਾ, we have to understand ਵੀ ਇਹ ਜੋ ਕੁਛ ਚੱਲ ਰਿਹਾ ਤੇ ਹੁਣ ਵੀ ਜਿਹੜੀ ਹੁਣ ਪੋਲਿਟਿਕਸ ਦੇ ਵਿੱਚ ਜਿਹੜੀ ਸਾਡੀ ਸ਼ਾਖ ਬਣੀ ਆ, ਜਿਹੜਾ ਸਾਡਾ ਇਨਫਲੂਐਂਸ ਬਣਿਆ, ਹੁਣ ਕਈ ਵੀਰਾਂ ਭੈਣਾਂ ਦੇ ਸੁਨੇਹੇ ਆਏ ਆ ਵੀ ਹੈਰਾਨ ਹੈਗੇ ਆ ਵੀ ਮੀਡੀਆ ਦੇ ਵਿੱਚ ਸਾਡੇ ਬਾਰੇ, ਸਾਡੇ ਨਾਲ ਇਹੋ ਜਿਹੀ ਗੱਲਬਾਤ ਕਿਵੇਂ ਤੇ ਕਿਉਂ ਹੋ ਰਹੀ ਹੈ, ਤੇ ਸਾਰਿਆਂ ਨੂੰ ਪਤਾ ਵੀ ਇਹ ਅਚਾਨਕ ਇੱਕਦਮ ਹੀ ਹੋ ਗਿਆ। we have to understand ਵੀ ਇਹ ਜਿਹੜੀ ਬਿਲਡਿੰਗ ਹੋ ਰਹੀ ਆ, ਇਹ ਸਾਡੇ ਵੱਲੋਂ ਜਿਹੜੀ ਸਾਡੀ ਕਾਬਲੀਅਤ, ਸਾਡੀ ਯੋਗਤਾ, ਸਾਡੀ ਜਿਹੜੀ ਜਥੇਬੰਦਕ ਤਾਕਤ ਕੌਮ ਦੀ ਬਣ ਰਹੀ ਆ, ਸਾਡੀ ਪੀੜ੍ਹੀ ਦੀ ਬਣ ਰਹੀ ਹੈ ਪਿਛਲੇ 10-15 ਸਾਲਾਂ ਤੋਂ, ਇਹਦੇ ਵੀ ਨਤੀਜੇ ਦੇਖਣ ਨੂੰ ਮਿਲ ਰਹੇ ਆ। ਜਿਹੜੀ ਇੰਡੀਆ ਦੇ ਵਿੱਚ ਜੋ ਹਿੰਦੂਤਵਾ ਦਾ ਜਿਹੜਾ ਪ੍ਰੋਸੈਸ ਆ, ਉਹਨਾਂ ਦਾ ਪ੍ਰੋਜੈਕਟ ਦਾ ਅਸਰ ਪੰਜਾਬ ਦੇ ਉੱਤੇ ਪੈ ਰਿਹਾ, ਪੰਜਾਬ ਦੇ ਨੌਜਵਾਨਾਂ ਤੇ ਪੈ ਰਿਹਾ, ਉਹਦੇ ਵੀ ਅਸਰ ਵੀ ਹੈਗੇ ਆ, ਤੇ ਜਿਹੜੀ ਜੀਓ ਪੋਲੀਟੀਕਲ ਕਸ਼ਮਕਸ਼ ਚੱਲ ਰਹੀ ਆ ਉਹਦੇ ਵੀ ਨਤੀਜੇ ਹੈਗੇ ਆ। So I think the most important thing to understand is ਜੇ ਸਾਨੂੰ ਲੱਗਦਾ ਵੀ ਇਸ ਮੌਕੇ ਤੇ ਆਪਾਂ ਕੁਝ ਫਾਇਦਾ ਉਠਾ ਸਕਦੇ ਹਾਂ, ਲਾਹਾ ਆਪਾਂ ਲੈ ਸਕਦੇ ਹਾਂ, ਤੇ ਜਾਂ ਸਾਨੂੰ ਲੱਗਦਾ ਵੀ ਆਪਾਂ ਇਹਦੇ ਵਿੱਚ ਕੋਈ ਤਰੱਕੀ ਕੀਤੀ ਆ ਜਾਂ ਸਾਡੇ ਵੱਲੋਂ ਕੁਛ ਉਦਮ ਕੀਤੇ ਗਏ ਆ, we have to understand ਇਸ ਕਰਕੇ ਹੋਇਆ ਵੀ ਸਾਡੇ ਪੱਟਾਂ ਦੇ ਵਿੱਚ ਆਕਾਸ਼ ਤੋਂ ਡਿੱਗ ਕੇ ਨਹੀਂ ਕੁਛ ਹੋਰ ਪ੍ਰਾਪਤ ਹੋਇਆ। ਇਹ ਜਿਹੜੇ ਆਪਣੇ ਜਥੇਬੰਦੀਆਂ ਦੀਆਂ, ਨੌਜਵਾਨਾਂ ਦੀਆਂ ਲਗਾਤਾਰ ਜਿਹੜੀ ਕੋਸ਼ਿਸ਼ ਚੱਲ ਰਹੀ, ਮਿਹਨਤ ਚੱਲ ਰਹੀ ਆ, ਇਹਦੇ ਫਲ ਆ।
ਸੋ ਇਹ ਹੁਣ ਜਿਹੜੀਆਂ ਸੰਭਾਵਨਾਵਾਂ ਬਣ ਰਹੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਵੀ ਇੱਕ ਸਾਡੇ ਸਾਹਮਣੇ ਸੋਨੇ ਦਾ ਢੇਰ ਲੱਗਾ ਵਾ ਹੁਣ ਸਾਡੇ ਤੇ ਨਿਰਭਰ ਆ ਵੀ ਆਪਾਂ ਉਹ ਸੋਨੇ ਨੂੰ ਆਪਾਂ ਚੱਕਣ ਜੋਗੇ ਬਣਾਂਗੇ ਕਿ ਨਹੀਂ, ਵੀ ਸਾਡੀ ਕਿੰਨੀ ਕਾਬਲੀਅਤ ਹੈਗੀ ਆ, ਆਪਾਂ ਜਿਹੜੇ ਇੰਸਟੀਟਿਊਸ਼ਨਸ ਜਿਹੜੇ ਸਟਰਕਚਰਸ ਜਿਹੜੀ ਇੰਡੀਵਿਜੂਅਲ ਮੁਹਾਰਤ ਤੇ ਲਿਆਕਤ ਸਾਨੂੰ ਜਿਹੜੀ ਬਣਾਉਣ ਦੀ ਕਮਾਉਣ ਦੀ ਲੋੜ ਹੈਗੀ ਆ, are we up to that task or not? So I think that's the most important thing for us to understand, that ਜੇ ਆਪਾਂ ਇਸ ਮੌਕੇ ਨੂੰ ਇਸ ਸਾਰੀ ਗੱਲਬਾਤ ਨੂੰ ਤੇ ਇਹਦੇ ਆਲੇ ਦੁਆਲੇ ਜਿਹੜੀ ਪ੍ਰਤੀਕਰਮ ਆ ਰਿਹਾ ਸਾਰੇ ਪਾਸਿਆਂ ਤੋਂ, ਜੇ ਆਪਾਂ ਇਹਦੇ ਤੋਂ ਆਪਾਂ ਖੁਸ਼ ਹੈਗੇ ਆ, ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਇਹਦੇ ਵਿੱਚ ਬਹੁਤ ਮਿਹਨਤ ਲੱਗੀ ਆ and we still could have done a million times better. ਸੋ ਸਾਨੂੰ ਆਪਦੀ ਜਿਹੜੀ ਅੱਖ ਹੈਗੀ ਆ ਭਵਿੱਖ ਤੇ ਸਾਨੂੰ ਟਿਕਾ ਕੇ ਰੱਖਣੀ ਚਾਹੀਦੀ ਆ ਵੀ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਹੈਗੀਆਂ। ਇਸ ਮੌਕੇ ਦੇ ਉੱਤੇ ਸਾਨੂੰ we should have been in a much better and a stronger position to take even more advantage. ਸੋ ਜਿੰਨਾ ਕੀਤਾ ਇਹ ਵੀ ਆਪਾਂ ਭਾਗਾਂ ਲੈ ਹੈਗੇ ਆ ਤੇ ਕਹਿ ਸਕਦੇ ਆ ਵੀ we should be kind of satisfied and happy with ourselves and proud of ourselves, but there's still a lot more work that needs to get done. ਜੀ ਬਿਲਕੁਲ, ਇਸੇ ਨਾਲ ਮੈਂ ਸਾਡਾ ਅਖੀਰਲੇ ਸਵਾਲ ਤੇ ਜਿੱਥੇ ਤੁਸੀਂ ਗੱਲ ਖ਼ਤਮ ਕੀਤੀ ਹੈ ਵੀ ਹੋਰ ਬਹੁਤ ਕੰਮ ਕਰਨ ਦੀ ਲੋੜ ਹੈ, ਸੋ ਜਦੋਂ ਅਸੀਂ ਸਾਡੇ ਜੇ ਪਰਸਪੈਕਟਿਵ ਤੋਂ ਦੇਖੀਏ ਤੇ ਕੀ ਸਮਝਦੇ ਹੋ ਪੰਜਾਬ ਦੀ ਜਿਹੜੀ ਸਿਚੁਏਸ਼ਨ ਇਸ ਵਕਤ ਹੈਗੀ ਹੈ? ਤੁਸੀਂ ਸਾਰੇ ਪਹਿਲੂਆਂ ਨੂੰ ਥੋੜ੍ਹਾ ਟੱਚ ਕੀਤਾ, ਛੋਹਿਆ, ਸੋ ਇਸ ਵਕਤ ਦੀ ਜਿਹੜੀ ਲੋੜ ਹੈ ਉਹ ਕਿਸ ਕਿਸਮ ਦੀ ਲੋੜ ਹੈ? ਅਸੀਂ ਬਾਹਰ ਬੈਠੇ ਖਾਸ ਤੌਰ 'ਤੇ US ਕੈਨੇਡਾ ਦੇ ਵਿੱਚ ਅਸੀਂ ਹੋਰ ਕੀ ਉੱਦਮ ਕਰ ਸਕਦੇ ਹਾਂ ਤਾਂ ਕਿ ਅਸੀਂ ਇਸ ਸਿਚੁਏਸ਼ਨ ਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਯੂਜ਼ ਕਰ ਸਕੀਏ, ਜਿਹੜਾ ਸਾਡੇ ਅਗੇਂਸਟ ਚੈਲੰਜ ਆ ਉਹਨੂੰ ਅਸੀਂ ਕਰਟੇਲ ਕਰ ਸਕੀਏ ਤੇ ਆਪਣਾ ਜਿਹੜੀ ਹੱਕ ਸੱਚ ਦੀ ਆਵਾਜ਼ ਹੈਗੀ ਆ ਉਹਨੂੰ ਹੋਰ ਬੁਲੰਦੀ ਦੇ ਨਾਲ ਇੰਟਰਨੈਸ਼ਨਲੀ ਉਹਨੂੰ ਅਸੀਂ ਕੋਨੇ ਤੱਕ ਪਹੁੰਚਾ ਸਕੀਏ? ਮੇਰੇ ਵਾਸਤੇ ਜਿਹੜੀ ਸਭ ਤੋਂ ਮੁੱਢਲੀ ਤੇ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈਗੀ ਉਹ ਇਹੀ ਆ ਵੀ ਆਪਾਂ ਆਪਣੇ ਆਪ ਨੂੰ ਕਿਸ ਤਰ੍ਹਾਂ ਦੇਖਦੇ ਹਾਂ, ਕਿਸ ਤਰ੍ਹਾਂ ਸਮਝਦੇ ਹਾਂ, ਸਾਡੀ ਹਸਤੀ ਬਾਰੇ ਤੇ ਸਾਡੇ ਨਿਸ਼ਾਨੇ ਬਾਰੇ ਸਾਡੀ ਸਮਝ ਕਿੰਨੀ ਸਪਸ਼ਟ ਹੈਗੀ ਹੈ। ਕਿਉਂਕਿ ਸਾਡੇ ਜਿਹੜੇ ਆਪਣੇ ਨਿਸ਼ਾਨੇ ਹੈਗੇ ਆ ਉਹਨੂੰ ਸਪਸ਼ਟ ਕਰਾਂਗੇ ਤੇ ਉਹ ਫਿਰ ਨਾਲ ਦੇ ਜਿਹੜੇ ਆਪਣੇ ਆਲੇ ਦੁਆਲੇ ਹਾਲਾਤ ਬਣੇ ਹੋਏ ਆ ਉਹਨੂੰ ਸਮਝਾਂਗੇ, ਫਿਰ ਹੀ ਆਪਾਂ ਕੋਈ ਸਾਰਥਕ ਨੀਤੀ ਘੜ ਸਕਾਂਗੇ। ਸੋ ਆਈ ਥਿੰਕ ਦ ਮੋਸਟ ਇੰਪੋਰਟੈਂਟ ਥਿੰਗ ਫॉर ਅਸ ਇਜ਼ ਜਿਹੜੀ ਸਾਡੀ ਮਾਨਸਿਕਤਾ ਆ, ਜਿਹੜੀ ਸਾਡੀ ਮੈਂਟੈਲਿਟੀ ਜਿਹੜੀ ਹੈਗੀ ਆ, ਜਿਹੜੇ ਨਜ਼ਰੀਏ ਨਾਲ ਆਪਾਂ ਸਾਰਾ ਕੁਝ ਦੇਖਦੇ ਆ, ਇਸ ਵੇਲੇ ਦੇਖਣ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਆਪਾਂ ਇੱਕ ਮਾਈਨੋਰਿਟੀ ਵੀ ਗੈਰਾਂ ਦੀ ਦੁਨੀਆ ਦੇ ਵਿੱਚ ਵਿਚਰ ਰਹੀ ਇੱਕ ਗੁਲਾਮ ਮਾਈਨੋਰਿਟੀ ਵਜੋਂ ਆਪਣੇ ਆਪ ਨੂੰ ਦੇਖ ਰਹੇ ਆ ਤੇ ਉਸ ਗੈਰਾਂ ਦੀ ਦੁਨੀਆ ਦੇ ਵਿੱਚ ਆਪਣੀ ਕੁਝ ਰਿਆਇਤਾਂ ਲੈ ਕੇ ਜਾਂ ਕੁਝ ਸਕ੍ਰੈਪਸ ਫਰਮ ਦ ਟੇਬਲ ਲੈ ਕੇ ਆਪਾਂ ਖੁਸ਼ ਹੁੰਦੇ ਆ, ਜਾਂ ਜਿਹੜੇ ਆਪਣੇ ਹੋਰਾਈਜ਼ਨਸ ਹੈਗੇ ਆਪਾਂ ਇੱਕ ਮਾਈਨੋਰਿਟੀ ਵਜੋਂ ਹੀ ਦੇਖਦੇ ਆ। we're Canadian Sikhs, we're a minority, let's see what we can get here. Where minorities were in the US, we're a minority community in the US. As the American community, what can we possibly get? ਇਸ ਨੂੰ ਸਾਨੂੰ ਬਿਲਕੁਲ ਉੱਪਰ ਉੱਠਣ ਦੀ ਲੋੜ ਹੈਗੀ ਆ ਵੀ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਸੀਗਾ, ਗੁਰੂ ਖਾਲਸਾ ਪੰਥ ਜਿਓ ਪੋਲਿਟਿਕਸ ਦੇ ਮੈਦਾਨ ਦੇ ਵਿੱਚ ਇਸ ਵੇਲੇ ਧਿਰ ਆ, ਜਿਹੜੀ ਸਾਡੀ ਕੁਰਸੀ ਕਹਿ ਲਓ ਵੀ the seat at the table ਇਸ ਵੇਲੇ ਖਾਲੀ ਆ, ਉਹਨੂੰ ਸਾਨੂੰ ਫਿਲ ਕਰਨ ਦੀ ਲੋੜ ਹੈਗੀ ਹੈ। ਤੇ ਉਹਦੇ ਵਿੱਚ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈਗੀ ਆ is that we understand who we are, ਜਿੱਥੇ ਆਪਾਂ ਰਹਿ ਰਹੇ ਹਾਂ ਉਹਦੇ ਨਾਲ ਸਾਡਾ ਰਿਸ਼ਤਾ ਨਾਤਾ ਕਿਹੋ ਜਿਹਾ ਆ ਤੇ ਆਪਾਂ ਕਿੱਧਰ ਨੂੰ ਜਾਣਾ, ਕਿਹੜੇ ਰਸਤੇ ਵੱਲ। So we are not minority citizens of any of these foreign states. ਜੀ ਆਪਾਂ ਇੱਕ ਕੌਮ in exile who are looking and trying to establish their homeland. I think that's the most important thing ਵੀ ਜਿਹੜੀ ਸਾਨੂੰ ਆਪਣੇ ਦਿਲ 'ਚ ਦਿਮਾਗ ਦੇ ਵਿੱਚ ਬਿਠਾਉਣ ਦੀ ਲੋੜ ਹੈਗੀ। And from there, that's where we can then approach what steps we take, how do we take look at these opportunities, how do we deal with these crises and proactively ਇਹਦੇ ਵਿੱਚੋਂ ਆਪਾਂ ਲਾਹਾ ਕਿਸ ਤਰ੍ਹਾਂ ਲੈ ਸਕਦੇ ਹਾਂ। ਸੋ ਇੱਕ ਪੰਥ ਵੱਲੋਂ, ਇੱਕ ਕੌਮ ਵਜੋਂ, ਇੱਕ ਸਮੂਹ ਵਜੋਂ ਇਸ ਦੁਨੀਆ ਦੇ ਵਿੱਚ ਸਾਨੂੰ ਇਹੋ ਜਿਹੇ ਸੁਪਨੇ ਵੀ ਸਾਨੂੰ ਲੈਣੇ ਚਾਹੀਦੇ ਆ ਵੀ ਸਾਡਾ ਰਾਜ ਹੋਊਗਾ, ਸਾਡਾ ਰਾਜ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੇ ਉਸ ਰਾਜ ਦੇ ਵਿੱਚ ਸਾਡੇ ਇੰਟਰਨੈਸ਼ਨਲ ਰਿਲੇਸ਼ਨਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਉਹਦੇ ਵਿੱਚ ਢਾਂਚੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਉਸ ਦੇ ਵਿੱਚ ਜੀਵਨ ਸ਼ੈਲੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਤਾਂ ਉਹ ਸਾਰਾ ਕੁਝ ਸਾਨੂੰ ਇਸ ਵੇਲੇ ਤਿਆਰ ਕਰਨ ਦੀ ਲੋੜ ਹੈਗੀ ਆ। ਇਹ ਕਦੇ ਨਹੀਂ ਹੋ ਸਕਦਾ ਵੀ we're gonna automatically somehow miraculously get to that point of Raj and all of these things fall in our lap. ਜੇ
ਉਹ ਸਾਰਾ ਕੁਛ ਇਕੱਠਾ ਕਰਨ ਬਣਾਉਣ ਦੇ ਵਿੱਚ ਉਸਾਰਨ ਦੇ ਵਿੱਚ ਆਪਾਂ ਕਾਮਯਾਬ ਹੋਵਾਂਗੇ ਤਾਂ ਉਹ ਰਾਜ ਵੀ ਆਪਾਂ ਉਸਾਰ ਸਕਾਂਗੇ। But we have to start from that base point ਵੀ ਗੁਰੂ ਖਾਲਸਾ ਪੰਥ ਹੋ ਕੇ ਆਪਣੇ ਆਪ ਨੂੰ ਇਹ ਜਿਹੜੇ ਸ਼ਬਦ ਵੀ ਹੈਗੇ ਆ, ਜਿਹੜੀ ਹੁਣ ਦੁਨੀਆ, ਮੈਂ 11 ਦੀ ਦੁਨੀਆ ਗੱਲ ਕੀਤੀ ਆ, the state system right now, ਜਿਹੜਾ ਹੁਣ geopolitical world order ਆ, ਇਹ 1945 ਤੋਂ ਬਾਅਦ ਦਾ ਹੀ ਬਣਿਆ, ਸੋ ਇਹ ਬਹੁਤ ਪੁਰਾਣਾ ਨਹੀਂ ਹੈਗਾ। This idea of nations, of states, of religions, we have to understand ਵੀ ਆਲੇ ਦੁਆਲੇ ਸਾਡੀ ਰਿਐਲਿਟੀ ਕੀ ਹੈਗੀ ਹੈ ਤੇ ਗੁਰੂ ਖਾਲਸਾ ਪੰਥ ਦੀ ਇਹਦੇ ਵਿੱਚ ਜ਼ਿੰਮੇਵਾਰੀ ਕੀ ਬਣਦੀ ਹੈ। ਜਿਹੜਾ ਖਾਲਸਾ ਜੀ ਦੇ ਬੋਲ ਬਾਲੇ ਆ, ਹਲੇਮੀ ਰਾਜ ਦਾ ਜਿਹੜਾ ਸਾਡਾ ਸੁਪਨਾ ਆ, ਜਿਹੜੀ ਸਾਡੀ ਜ਼ਿੰਮੇਵਾਰੀ ਹੈਗੀ ਆ, ਉਹਨੂੰ ਆਪਾਂ ਸਰ ਕਿਸ ਤਰ੍ਹਾਂ ਕਰਨਾ। So ਉਹਦੇ ਵਿੱਚ have to very practically and concretely understand ਸਾਡੇ ਹਾਲਾਤ ਕਿਹੋ ਜਿਹੇ ਆ, ਸਾਡੀ foreign policy ਕਿਹੋ ਜਿਹੀ ਹੋਣੀ ਚਾਹੀਦੀ ਆ, and start developing those institutions and mechanisms right now. ਜੇ ਆਪਾਂ knowledge production ਦੀ ਗੱਲ ਕਰਦੇ ਹਾਂ, academia ਦੀ ਗੱਲ ਕਰਦੇ ਹਾਂ, ਉਸ ਖੇਤਰ ਦੇ ਵਿੱਚ ਸਾਨੂੰ ਕਿਹੋ ਜਿਹੇ ਸੰਸਥਾਵਾਂ ਦੀ ਲੋੜ ਹੈਗੀ ਆ, ਕਿਹੋ ਜਿਹੇ ਨੌਜਵਾਨਾਂ ਦੀ ਲੋੜ ਹੈਗੀ ਆ। ਜਿਹੜਾ ਹੁਣ ਪੋਲੀਟੀਕਲ ਭਿੜ ਦੇ ਵਿੱਚ ਸਾਨੂੰ ਕਿਹੋ ਜਿਹੇ ਨੌਜਵਾਨ, ਕਿਹੋ ਜਿਹੇ ਸੰਸਥਾਵਾਂ ਦੀ ਲੋੜ ਹੈਗੀ ਆ। ਜਿਹੜੇ ਹੁਣ ਮੀਡੀਆ ਦੇ ਵਿੱਚ ਉਹਨੂੰ ਟੈਕਲ ਕਰਨ ਵਾਸਤੇ ਸਾਨੂੰ ਕਿਹੋ ਜਿਹੀ ਮੁਹਿੰਮ ਚਲਾਉਣ ਦੀ ਲੋੜ ਹੈਗੀ ਆ, ਕਿਹੋ ਜਿਹੀਆਂ ਸੰਸਥਾਵਾਂ ਬਣਾਉਣ ਦੀ ਲੋੜ ਹੈਗੀ ਆ। ਇਹਦੇ ਵੱਲ ਮੈਨੂੰ ਲੱਗਦਾ ਇਹ ਧਿਆਨ ਸਾਨੂੰ ਦੇਣ ਦੀ ਲੋੜ ਹੈਗੀ ਆ। We can't react and respond to things that are constantly happening to us around us on the outside. We have to understand ਸਾਡੇ ਜਿਹੜੇ short term ਤੇ long term ਸਾਡੇ ਨਿਸ਼ਾਨੇ ਆ, ਉਹਨੂੰ ਸਰ ਕਰਨ ਵਾਸਤੇ ਸਾਨੂੰ ਕਿਹੜੇ ਸੰਦ ਚਾਹੀਦੇ ਆ, ਕਿਹੜੇ ਸੰਸਥਾਵਾਂ ਚਾਹੀਦੀਆਂ, ਕਿਹੋ ਜਿਹੀ ਮੁਹਾਰਤ, ਕਿਹੋ ਜਿਹੀ ਲਿਆਕਤ ਸਾਨੂੰ ਚਾਹੀਦੀ ਹੈ। And we have to actively go out and build those every single day. ਇਹ ਜਿਹੜਾ ਸਾਡਾ ਸੰਘਰਸ਼ ਹੈਗਾ, ਜਦੋਂ ਨਿਊਜ਼ ਸਾਈਕਲ ਚੱਲਦਾ ਤੇ ਕੋਈ ਮਸਲਾ ਭਖ ਜਾਂਦਾ, ਸਾਡਾ ਸੰਘਰਸ਼ ਉਸ ਤੱਕ ਸੀਮਤ ਨਹੀਂ ਹੈਗਾ। This has to be a commitment day in and day out. ਤੇ ਉਹਦੀ ਜਿਹੜਾ ਮੁੱਢ ਆ, ਜਿਹੜਾ ਸਾਡਾ ਧੁਰਾ ਆ, ਉਹ ਗੁਰਮਤ ਗੁਰਸਿੱਖੀ ਆ। ਤੇ ਉਸ ਚੀਜ਼ ਤੋਂ, ਗੁਰਮਤ ਦੇ ਰੰਗ ਤੋਂ, ਨਾਮ ਬਾਣੀ ਦੇ ਅਭਿਆਸ ਤੋਂ ਵਿਹੋਣਾ ਹੋ ਕੇ ਆਪਾਂ ਇਹ ਸੰਘਰਸ਼ ਨਹੀਂ ਲੜ ਸਕਦੇ। ਇਹਦੇ ਵਿੱਚ ਆਪਾਂ ਗੈਰਾਂ ਦੀ ਦੁਨੀਆ ਦੇ ਵਿੱਚ ਕੁਝ ਰਿਆਇਤ ਲੈ ਸਕਦੇ ਹਾਂ, ਕੁਝ ਸਾਹ ਲੈਣ ਦਾ, ਦਮ ਲੈਣ ਦਾ ਆਪਾਂ ਮੌਕਾ ਲੈ ਸਕਦੇ ਹਾਂ, but we're never going to get to that ultimate turning point, that nishana, that kind of destination we're looking for. So ਇਹ ਜਿਹੜੀ ਸਾਡਾ ਨਜ਼ਰੀਆ ਹੈਗਾ ਵੀ ਸਿੱਖ ਹੋ ਕੇ ਆਪਾਂ ਇਸ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ, ਉਸ ਚੀਜ਼ ਨੂੰ ਸਾਨੂੰ ਮੁੱਖ ਰੱਖਣ ਦੀ ਲੋੜ ਹੈਗੀ। So that's our long term objectives. ਜਿਹੜਾ short term in the immediate term, we shouldn't get overly excited ਵੀ ਟਰੂਡੋ ਨੇ ਇਹ revelation ਕੀਤੇ ਆ ਜੇ ਇਹਦੇ ਨਾਲ ਸਾਡਾ ਭਾਰਤ ਆ ਰਹੋ। We can rely on anybody else. ਸ਼ੇਖ ਫਰੀਦ ਜੀ ਦਾ ਸਲੋਕ ਇੱਕ ਹੈਗਾ, ਫਰੀਦਾ ਰਾਤੀ ਵੱਡੀਆਂ ਦੁੱਖ ਉੱਠਣ ਪਾਲਾਸ, ਤ੍ਰਿਗ ਤਿੰਨਾਂ ਦਾ ਜੀਵਿਆ ਜਿੰਨਾ ਵਡਾਣੀ ਆਸ। ਸੋ ਇਹ ਜਿਹੜੀ ਵਡਾਣੀ ਆਸ ਵਾਲੀ ਗੱਲ ਹੈਗੀ, ਇਸ ਨੂੰ ਸਿਰਫ ਇਹਨੂੰ ਅਧਿਆਤਮਕ ਪੱਖ ਵੱਲੋਂ ਨਹੀਂ ਤੱਕ ਸੀਮਤ ਨਹੀਂ ਕਰਨਾ ਚਾਹੀਦਾ। ਇਹ ਸਾਨੂੰ ਆਪਦੇ ਸੰਘਰਸ਼ ਦੇ ਵਿੱਚ ਵੀ, ਸਿਆਸਤ ਦੇ ਵਿੱਚ ਵੀ, ਰਾਜ ਭਾਗ ਦੇ ਵਿੱਚ ਵੀ ਸਾਨੂੰ ਇਹਨੂੰ ਲਾਗੂ ਕਰਨ ਦੀ ਲੋੜ ਆ ਵੀ ਹੋਰ ਕਿਸੇ ਤੇ ਆਸ ਰੱਖਣ ਦੀ ਬਜਾਏ ਸਾਨੂੰ ਆਪਦੀਆਂ ਸੁਤੰਤਰ ਸੰਸਥਾਵਾਂ ਖੜੀਆਂ ਕਰਨੀਆਂ ਪੈਣਗੀਆਂ। ਸੋ ਜੇ ਇੱਕ ਵਿੱਚੋਂ ਆਪਾਂ ਕੁਛ ਹਾਸਲ ਕਰਨਾ, ਆਪਾਂ ਇੱਕ ਬਰਾਬਰ ਦੀ ਧਿਰ ਬਣ ਕੇ we have to understand what is that we're looking for. So none of these states or these governments are going to give us our ultimate objective. ਇਹਦੇ ਵਿੱਚੋਂ ਜਿਹੜੀਆਂ ਗੱਲਾਂ ਸਾਨੂੰ ਇਸ ਵੇਲੇ ਮਹੱਤਵਪੂਰਨ ਲੱਗਦੀਆਂ ਵੀ ਇੱਕ ਫੋਰਨ ਇੰਟਰਫੀਅਰੈਂਸ ਨੂੰ ਕੰਡੈਮ ਕਰਨ ਤੇ ਡਿਸਕਲੋਜ਼ ਕਰਨ, ਪਬਲਿਕ ਜਨਤਕ ਕਰਨ ਵੀ ਇੰਡੀਅਨ ਫੋਰਨ ਇੰਟਰਫੀਅਰੈਂਸ ਕਿਸ ਹੱਦ ਤੱਕ ਚੱਲ ਰਹੀ ਆ। ਤੇ ਜਿਹੜੀ ਦੂਜੀ ਗੱਲ ਹੈਗੀ, ਜਿਹੜੀ ਇੰਡੀਆ ਦੇ ਨਾਲ ਸਿਕਿਉਰਿਟੀ ਤੇ ਇੰਟੈਲੀਜੈਂਸ ਕੋਆਪਰੇਸ਼ਨ ਚੱਲ ਰਹੀ ਆ, ਉਹਨੂੰ ਬਿਲਕੁਲ ਫੌਰੀ ਤੌਰ ਤੇ ਸਾਰੇ ਮੁਲਕਾਂ ਦੇ ਵਿੱਚ ਬੰਦ ਹੋਣੀ ਚਾਹੀਦੀ ਹੈ। ਅਮਰੀਕਾ ਦੇ ਵਿੱਚ ਵੀ ਇਸ ਗੱਲ ਤੇ ਜ਼ੋਰ ਪਾਉਣਾ ਚਾਹੀਦਾ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਇੰਗਲੈਂਡ ਦੇ ਵਿੱਚ ਵੀ ਜਿੰਨੇ ਵੀ ਇਹ G7 ਮੁਲਕ ਹੈਗੇ, ਇਹਨਾਂ ਦੀ ਪੂਰੀ ਕੋਸ਼ਿਸ਼ ਚੱਲ ਰਹੀ ਆ ਵੀ ਆਪਾਂ ਇੰਡੀਆ ਦੇ ਨਾਲ ਆਪਾਂ ਚੰਗੇ ਸੰਬੰਧ ਕਿਸ ਤਰ੍ਹਾਂ ਬਣਾਉਣੇ। ਉਹਦੇ ਬਦਲੇ ਇੰਡੀਆ ਦੀ ਇੱਕੋ ਹੀ ਸ਼ਰਤ ਹੈਗੀ ਹੈ ਵੀ ਤੁਸੀਂ ਸਿੱਖਾਂ ਨੂੰ ਦਬਾਉਣਾ ਕਿਸੇ ਨਾ ਕਿਸੇ ਤਰੀਕੇ ਨਾਲ। So in the past few years, we've seen all of the agreements being signed. We've seen the cooperation between NIA and Scotland Yard, NIA and RCMP, and other agencies around the world. ਤੇ ਜੋ ਸਾਡੇ ਤੇ ਇਹ ਬਹੁਤ ਘਾਤਕ ਸਾਬਤ ਹੋਊਗਾ, ਸਾਡੇ ਨੌਜਵਾਨ ਜਿਹੜੇ ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਆਲਰੇਡੀ ਬਹੁਤ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਆ because of this intelligence sharing and the false narratives that India is pushing. ਸੋ ਇਹਦੇ ਵਿੱਚੋਂ ਜੇ ਆਪਾਂ ਕੁਛ ਹਾਸਲ ਕਰਨਾ, ਸਾਨੂੰ ਅੱਖਾਂ ਖੋਲ ਕੇ ਠੰਡੇ ਦਿਮਾਗ ਦੇ ਨਾਲ we have to approach this situation. ਸਿਰਫ ਬਿਆਨਬਾਜ਼ੀ ਦੇ ਨਾਲ ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ, ਨਾ ਕਿਸੇ ਦੀ ਬਹੁਤੀ ਉਲਾਰ ਕੇ ਹਮਾਇਤ ਕਰਨ ਦੀ ਲੋੜ ਹੈਗੀ ਆ।
ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਬਣਦੀਆਂ ਤੇ ਇਸ ਮੌਕੇ ਤੇ ਹਾਸਲ ਕਰਨ ਦੀ ਸੰਭਾਵਨਾਵਾਂ ਹੈਗੀਆਂ, ਉਹਦੇ ਵੱਲ ਸਾਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈਗੀ ਹੈ। ਜੀ ਬਿਲਕੁਲ ਬਿਲਕੁਲ। ਅਤੇ ਇਹੀ ਅੱਗੇ ਵੀ ਦੇਖਦੇ ਹਾਂ ਜਿਹੜੀ ਇਹ ਸਾਰੀ ਇਸ ਵਕਤ ਸਿਚੁਏਸ਼ਨ ਚੱਲ ਰਹੀ ਹੈ ਕਿਵੇਂ ਅਨਫੋਲਡ ਹੁੰਦੀ ਹੈ, ਜਾਂ ਜਿਹੜੀਆਂ ਇਹ ਡਿਪਲੋਮੈਟਿਕ ਟਾਈਜ਼ ਦੇ ਵਿੱਚ ਸਾਰੀ ਕਸ਼ਮਕਸ਼ ਚੱਲ ਰਹੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਿੱਧਰ ਨੂੰ ਜਾਂਦੀ ਹੈ, ਕਿਸ ਲੈਵਲ ਤੱਕ ਜਾਂਦੀ ਹੈ। ਸਰਟਨਲੀ ਇਹ ਗੱਲ ਅੱਜ ਨਜ਼ਰ ਆ ਰਹੀ ਹੈ ਕਿ ਕੈਨੇਡਾ ਅਤੇ ਭਾਰਤ ਦੇ ਦਰਮਿਆਨ ਜਿਹੜੇ ਇਹ ਰਿਲੇਸ਼ਨਜ਼ ਨੇ ਇਹ ਐਨੀ ਟਾਈਮ ਸੂਨ ਬੈਕ ਟੂ ਨੋਰਮਲ ਨਹੀਂ ਹੋਣ ਵਾਲੇ। ਇਹ ਸਿਚੁਏਸ਼ਨ ਹੋਰ ਅੱਗੇ ਵਧਣੀ ਆ ਅਤੇ ਕਿਵੇਂ ਅਨਫੋਲਡ ਹੁੰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ। ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਪ੍ਰਭਜੋਤ ਸਿੰਘ ਜੀ, ਤੁਸੀਂ ਆਪਣਾ ਸਮਾਂ ਕੱਢਿਆ ਅਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਵੇਂ ਜਿਵੇਂ ਸਿਚੁਏਸ਼ਨ ਇਹ ਅੱਗੇ ਵੱਧਦੀ ਹੈ, ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਰਹਾਂਗੇ ਨਵੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਦੇ ਨਾਲ ਹੀ ਨਾਲ ਉਮੀਦ ਕਰਦੇ ਹਾਂ ਕਿ ਇਹ ਸਿੱਖ ਕੌਮ ਦੇ ਲਈ ਫਾਇਦੇ ਵਾਲੀ ਗੱਲ ਹੋਵੇ, ਜਾਂ ਸਿੱਖ ਕੌਮ ਦਾ ਇਹਦੇ ਵਿੱਚੋਂ ਅਸੀਂ ਕੁਝ ਸਾਰਥਕ ਕਦਮਾਂ ਦੇ ਨਾਲ ਅਗਾਂਹ ਵੱਧ ਸਕੀਏ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।